ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 21 ਅਕਤੂਬਰ ਦਿਨ ਵੀਰਵਾਰ ਤੇ ਵੀਰਵਾਰ ਨੂੰ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਕਰਦੇ ਹਾਂ। ਟਰੱਕਿੰਗ ਥਰਸਡੇ ਅਪਡੇਟ ਅਮਰੀਕਾ ਦੇ ਵਿੱਚ ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਦਾ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੇ ਜੇ ਤੁਸੀਂ ਮੈਡੀਕੇਅਰ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਮੰਜਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 508 905 2575। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 4159095053 415 909 0503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 5200 ਜਾਂ 408 722 7698 ਦੇ ਉੱਤੇ। ਗੱਲਬਾਤ ਆਪਾਂ ਸਿਲਸਿਲਾ ਰਮਨ ਜੀ ਸ਼ੁਰੂ ਕਰਦੇ ਹਾਂ। ਟਰੱਕਿੰਗ ਦੇ ਵਿੱਚ ਕਾਫੀ ਤਬਦੀਲੀਆਂ, ਕਾਫੀ ਚੇਂਜਸ ਜਿਹੜੇ ਉਹ ਹੁੰਦੇ ਜਾਂਦੇ ਰਹਿੰਦੇ ਆ। ਕਈ ਕੇਸਾਂ ਦੀਆਂ ਸੁਣਵਾਈਆਂ ਚੱਲਦੀਆਂ ਰਹਿੰਦੀਆਂ ਆ, ਕਈ ਜਿਹੜੇ ਜੁਰਮਾਨੇ ਹੁੰਦੇ ਆ, ਲਾ ਸੂਟਸ ਜਿਹੜੇ ਉਹ ਚੱਲ ਰਹੇ ਹੁੰਦੇ, ਉਹਨਾਂ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ। ਤੇ ਇੱਕ ਜਿਹੜਾ ਇਸ ਟਾਈਮ ਰਮਨ ਜੀ ਜਿਹੜਾ ਸਭ ਤੋਂ ਵੱਡਾ ਮੁੱਦਾ ਵੀ ਜਿਹੜਾ ਕਹਿ ਲਓ ਵੀ ਪੂਰੀ ਟਰੱਕਿੰਗ ਇੰਡਸਟਰੀ ਦੇ ਵਿੱਚ ਬਣ ਚੁੱਕਾ ਆ ਜੀ, ਕਾਸਟ ਨੂੰ ਲੈ ਕੇ, ਜਿਹੜਾ ਖਰਚੇ ਨੂੰ ਲੈ ਕੇ, ਇਕਵਿਪਮੈਂਟ ਕਾਸਟ ਜਿਹੜਾ ਆ ਉਹ ਇੱਦਾਂ ਲੱਗਦਾ ਵੀ ਅਸਮਾਨ ਪਾੜ ਕੇ ਗਾਂ ਅੰਬਰਾਂ ਨੂੰ ਪਾਰ ਜਿਹੜਾ ਉਹ ਜਾਈ ਜਾਂਦੇ ਆ। ਉਹਦੀ ਵੀ ਆਪਾਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਫੈਡਐਕਸ ਦਾ ਇੱਕ ਮਸਲਾ ਸੀਗਾ, ਕੇਸ ਸੀਗਾ, ਜਿਸ ਦੇ ਵਿੱਚ $30 ਮਿਲੀਅਨ ਦਾ ਜਿਹੜਾ ਵਰਡਿਕਟ ਆਇਆ 2018 ਦੇ ਇੱਕ ਹਾਦਸੇ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਇੱਕ ਮੌਤ ਵੀ ਹੋਈ ਸੀ। ਜੀ ਬਿਲਕੁਲ ਰਾਜਕਰਨ, ਇਹ ਹੈਰਿਸ ਕਾਊਂਟੀ ਟੈਕਸਸ ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਕਿ ਜਿਹੜਾ ਫੈਡੈਕਸ ਦਾ ਟਰੱਕ ਸੀਗਾ ਉਹ ਸਕਿਡ ਕਰਕੇ ਤੇ ਦੂਜੇ ਸਾਈਡ ਤੇ ਜਾ ਕੇ ਤੇ ਐਕਸਪੀਓ ਦੇ ਟਰੱਕ ਦੇ ਵਿੱਚ ਵੱਜਾ ਸੀਗਾ, ਜਿੱਥੇ ਕਿ ਐਕਸਪੀਓ ਦਾ ਜਿਹੜਾ ਡਰਾਈਵਰ ਸੀਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਸੀ। ਸੋ ਉਹਦੇ ਵਿੱਚ ਜਿਹੜੀ ਫੈਡੈਕਸ ਹੈਗੀ ਆ, ਜਿਹੜੀ ਐਕਸਪੀਓ ਆ, ਉਹਨੂੰ 49% ਰਿਸਪੋਂਸੀਬਲ ਕੀਤਾ ਗਿਆ ਆ ਤੇ ਫੈਡੈਕਸ ਨੂੰ 51% ਜਿਹੜਾ ਰਿਸਪੋਂਸੀਬਲ ਕੀਤਾ ਗਿਆ, ਤੇ ਫੈਡੈਕਸ ਨੂੰ $30 ਮਿਲੀਅਨ ਦਾ ਜਿਹੜਾ ਵਰਡਿਕਟ ਹੈਗਾ ਉਹ ਜਿਹੜਾ ਮਰਨ ਵਾਲਾ ਸੀਗਾ ਉਹਦੇ ਸਨ ਡੇਵਿਡ ਫੋਰਹੈਂਡ, ਉਹਦੇ ਸਨ ਨੂੰ ਦਿੱਤਾ ਗਿਆ ਆ। ਔਰ ਇਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਜਿਹੜਾ ਇਸ ਹਾਦਸੇ ਨੂੰ ਮੇਰਾ ਜ਼ਿਕਰ ਕਰਨਾ ਬਣਦਾ ਆ ਕਿ ਉਹਦੇ 'ਚ ਫੈਡੈਕਸ ਨੂੰ ਰਿਸਪੋਂਸੀਬਲ ਮੰਨਿਆ ਗਿਆ ਇਸ ਕਰਕੇ ਕਿ ਕੰਪਨੀ ਦੀ ਨੈਗਲੀਜੈਂਸ ਸੀਗੀ ਕਿ ਉਹਨੇ ਸਹੀ ਢੰਗ ਦੇ ਨਾਲ ਜਿਹੜਾ ਡੇਵਿਡ ਫੋਰਹੈਂਡ ਉਹਨਾਂ ਡਰਾਈਵਰ ਹੈਗਾ, ਉਹਨੂੰ ਸਹੀ ਢੰਗ ਦੇ ਨਾਲ ਉਹਨੂੰ ਟ੍ਰੇਨਡ ਨਹੀਂ ਕੀਤਾ, ਉਹਨੂੰ ਸਹੀ ਢੰਗ ਦੇ ਨਾਲ ਉਹਦੀ ਸੁਪਰਵਿਜ਼ਨ ਨਹੀਂ ਕੀਤੀ। ਸੋ ਇਹ ਬਹੁਤ ਵੱਡੀ ਇੱਕ ਚੀਜ਼ ਹੈਗੀ ਆ ਜਿਹੜੀ ਕਿ ਹਰ ਟਰੱਕਿੰਗ ਕੰਪਨੀ ਵਾਸਤੇ ਬਹੁਤ ਹੀ ਸੋਚਣ ਵਾਲੀ ਲੋੜ ਹੈਗੀ ਆ ਕਿ ਜਿਹੜਾ ਡਰਾਈਵਰ ਤੁਸੀਂ ਹਾਇਰ ਕਰਦੇ ਆ, ਕੀ ਤੁਸੀਂ ਉਹਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਹੈਗੇ ਆ, ਕੀ ਤੁਸੀਂ ਉਹਨੂੰ ਪ੍ਰੋਪਰ ਸੁਪਰਵਾਈਜ਼ਿੰਗ ਕਰਦੇ ਹੈਗੇ, ਉਹਦੀ ਕੀ ਨਹੀਂ ਕਰਦੇ ਹੈਗੇ। ਇਸ ਤਰ੍ਹਾਂ ਦੇ ਜਿਹੜੇ ਸਿੰਪਲ ਕੇਸਿਸ ਹੈਗੇ ਆ ਜਿਹਦੇ ਵਿੱਚ ਕਿ ਜੇ ਤੁਸੀਂ ਨਹੀਂ ਪ੍ਰੋਪਰ ਢੰਗ ਦੇ ਨਾਲ ਹਾਇਰਿੰਗ ਕਰਦੇ, ਪ੍ਰੋਪਰ ਢੰਗ ਨਾਲ ਤੁਸੀਂ ਉਹਦੀ ਨਹੀਂ ਉਹਨੂੰ ਟ੍ਰੇਨਿੰਗ ਦਿੰਦੇ, ਨਹੀਂ ਉਹਨੂੰ ਵਾਚ ਕਰਦੇ। ਹੁਣ ਦੇਖੋ ਰਾਜਕਰਨ, ਸੁਪਰਵਿਜ਼ਨ ਜਿਹੜੀ ਹੈ ਨਾ, ਸੁਪਰਵਾਈਜ਼ਿੰਗ ਦੀ ਇੱਕ ਬਹੁਤ ਵੱਡੀ ਪਰਿਭਾਸ਼ਾ ਆ। ਸਾਡੇ ਹੁਣ ਆਮ ਤੌਰ ਤੇ ਕੰਪਨੀਆਂ ਦੇ ਵਿੱਚ ਇਹ ਅਸੀਂ ਸੁਣਦੇ ਹਾਂ ਜਦੋਂ ਗੱਲ ਹੁੰਦੀ ਆ ਜਾਂ ਕੋਈ ਹਾਦਸਾ ਹੁੰਦਾ ਜਾਂ ਲੜਾਈ ਹੁੰਦੀ ਆ ਜਾਂ ਕੋਈ ਕੋਈ ਪ੍ਰੋਬਲਮ ਖੜੀ ਹੁੰਦੀ ਆ, ਉੱਥੇ ਕੰਪਨੀ ਵਾਲੇ ਰੱਜ ਕੇ ਡਰਾਈਵਰ ਦੀਆਂ ਗਲਤੀਆਂ ਗਣਾਉਂਦੇ ਆ।
ਠੀਕ ਹੈ। ਰੱਜ ਕੇ ਕਹਿੰਦੇ ਆ ਜੀ ਸਾਨੂੰ ਪਤਾ ਇਹ ਡਰੱਗ ਵੀ ਕਰਦਾ, ਸਾਨੂੰ ਪਤਾ ਇਹ ਏਦਾਂ ਵੀ ਕਰਦਾ, ਸਾਨੂੰ ਪਤਾ ਇਹਦੇ 4 ਐਕਸੀਡੈਂਟ ਸੀਗੇ। ਤੁਹਾਨੂੰ ਜੇ ਪਤਾ ਆ ਤਾਂ ਉਹ ਡਰਾਈਵਰੀ ਕਿਉਂ ਕਰਦਾ ਤੁਹਾਡੇ, ਫਿਰ ਕਿੱਦਾਂ ਉਹ ਟਰੱਕ ਲਈ ਫਿਰਦਾ ਆ? ਮਤਲਬ ਕਿ ਇਹ ਚੀਜ਼ ਜਿਹੜੀ ਆ ਇਹ ਤੁਸੀਂ ਐਕਸੈਪਟ ਕਰ ਰਹੇ ਆ, ਔਰ ਲੋਕੀ ਵੀਡੀਓ ਪਾ ਪਾ ਕੇ ਐਕਸੈਪਟ ਕਰਦੇ ਆ ਲੋਕਾਂ ਦੇ ਸਾਹਮਣੇ ਕਿ ਸਾਨੂੰ ਪਤਾ ਸੀਗਾ ਇਹ ਡਰਾਈਵਰ ਆ ਸਾਰਾ ਕੁਝ ਗਲਤ ਕਰਦਾ, ਸਾਨੂੰ ਪਤਾ ਸੀਗਾ ਇਹ ਡਰਾਈਵਰ ਲੌਗਬੁੱਕ ਤੇ ਚੀਟ ਕਰਦਾ, ਸਾਨੂੰ ਪਤਾ ਸੀਗਾ ਇਹ ਡਰੱਗ ਕਰਦਾ। ਤੁਸੀਂ ਤਾਂ ਔਨ ਕੈਮਰਾ ਲੋਕਾਂ ਦੇ ਸਾਹਮਣੇ ਤੁਸੀਂ ਐਕਸੈਪਟ ਕਰ ਰਹੇ ਆ ਪਬਲਿਕਲੀ ਕਿ ਅਸੀਂ ਵੀ ਗਲਤ ਆ, ਵੱਡੇ ਗਲਤ ਆ ਜਦੋਂ ਅਸੀਂ ਇੱਕ ਗਲਤ ਬੰਦੇ ਨੂੰ ਕੰਮ ਕਰਨ ਦਿੱਤਾ। ਠੀਕ ਹੈ ਨਾ। ਸੋ ਇਹ ਚੀਜ਼ ਦੇਖੋ, ਇਹ ਇਸੇ ਚੀਜ਼ ਦਾ ਇਹ ਜੁਰਮਾਨਾ 30 ਮਿਲੀਅਨ ਜਿਹੜਾ ਹੋਇਆ ਆ ਫੈਡੈਕਸ ਨੂੰ, ਔਰ ਇਹੋ ਹੀ ਚੀਜ਼ ਜਿਹੜੀ ਆ ਅਸੀਂ ਰੋਜ਼ ਦੱਸਦੇ ਆ ਸਾਰਿਆਂ ਨੂੰ, ਔਰ ਜਿਹੜੀ ਹਰ ਕੰਪਨੀ ਨੂੰ ਚਾਹੀਦੀ ਆ ਇੱਕ ਸੁਪਰਵਾਈਜ਼ ਟ੍ਰੇਨਿੰਗ ਜਿਹੜੀ ਆ। ਸੁਪਰਵਾਈਜ਼ ਟ੍ਰੇਨਿੰਗ ਦੇ ਵਿੱਚ ਇਹ ਚੀਜ਼ ਸਿਖਾਈ ਜਾਂਦੀ ਆ ਕਿ ਜੇ ਤੁਸੀਂ ਸੁਪਰਵਾਈਜ਼ ਕਰ ਰਹੇ ਆ, ਜੇ ਤੁਹਾਨੂੰ ਸ਼ੱਕ ਆ ਕਿ ਤੁਹਾਡੀ ਕੰਪਨੀ 'ਚ ਕੋਈ ਬੰਦਾ ਡਰੱਗ ਕਰਦਾ ਆ, ਤੁਹਾਨੂੰ ਉਸ ਆਧਾਰ ਦੇ ਉੱਤੇ ਤੁਸੀਂ ਉਹਦਾ ਰਾਈਟ ਵੇ ਡਰੱਗ ਟੈਸਟ ਜਿਹੜਾ ਉਹਨੂੰ ਕਰਵਾ ਸਕਦੇ ਆ। ਜੇ ਤੁਹਾਨੂੰ ਸ਼ੱਕ ਆ ਕਿ ਤੁਹਾਡਾ ਜਿਹੜਾ ਕੰਪਨੀ ਦਾ ਡਰਾਈਵਰ ਆ ਉਹ ਪੀ ਕੇ ਗੱਡੀ ਚਲਾਉਂਦਾ ਆ, ਜਾਂ ਉਹ ਗਲਤ ਕੰਮ ਕਰਦਾ ਆ, ਜਾਂ ਕੁਛ ਵੀ ਉਹਦੇ ਬਾਰੇ 'ਚ ਤੁਹਾਨੂੰ ਪਤਾ ਆ, ਉਹ ਗਰਾਊਂਡਸ ਹੁੰਦੇ ਆ ਟੂ ਫਾਇਰ ਦੇ। ਪਰ ਜੇਕਰ ਅਸੀਂ ਉਦੋਂ ਗਲਤੀਆਂ ਕੱਢਦੇ ਆ ਜਾ ਕੇ ਜਦੋਂ ਸਾਨੂੰ ਸਾਰਾ ਕੁਝ ਜਿਹੜਾ ਆ ਉਹ ਜਦੋਂ ਪਲਟ ਜਾਂਦਾ, ਫਿਰ ਅਸੀਂ ਲੋਕਾਂ ਸਾਹਮਣੇ ਜਦੋਂ ਨੁਕਸਾਨ ਹੋ ਜਾਂਦਾ ਤੇ ਫਿਰ ਅਸੀਂ ਫੇਸਬੁੱਕ ਤੇ ਟਿਕਟੌਕ 'ਚ ਹਰ ਥਾਂ ਤੇ ਉਹ ਵੀਡੀਓ ਉਜਾਗਰ ਕਰਦੇ ਆ ਲੋਕਾਂ ਦੇ ਸਾਹਮਣੇ। ਡਰਾਈਵਰ ਆਪਣੇ ਪੱਖ ਰੱਖਦੇ ਆ, ਕੰਪਨੀ ਆਪਣਾ ਪੱਖ ਰੱਖਦੀ ਆ, ਜਿੱਦਾਂ ਕਿ ਪਬਲਿਕ ਨੇ ਕੋਈ ਫੈਸਲਾ ਕਰਨਾ। ਪਬਲਿਕ ਨੇ ਤਾਂ ਕੋਈ ਫੈਸਲਾ ਨਹੀਂ ਕਰਨਾ, ਪਬਲਿਕ ਨੇ ਤਾਂ ਕਿੱਲੀ ਉਡਾਉਣੀ ਆ ਤੁਹਾਡੀ। ਜੀ, ਸਨੀ ਗਰੇਵਾਲ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਕੀ ਵਾਕਿਆ ਇਹ ਪੇ ਵੀ ਕੀਤਾ ਜਾਂਦਾ ਹੈ ਕਿ ਨਹੀਂ? ਪਰ ਮੈਨੂੰ ਲੱਗਦਾ ਇਹੋ ਜਿਹੇ ਮਾਮਲੇ ਚਲੋ ਇਹ ਤਾਂ ਵੱਡੀਆਂ ਕੰਪਨੀਆਂ ਆ ਦੋਨੋਂ। ਨਹੀਂ, ਇਹ ਪੇ ਹੁੰਦਾ ਆ, ਇਹ ਪੇ ਹੁੰਦਾ ਆ। ਇਹਦੇ ਵਿੱਚ ਜਿਹੜਾ ਆ ਆਲਮੋਸਟ 40% ਜਿਹੜਾ ਉਹ ਵਕੀਲ ਨੇ ਲੈ ਜਾਣਾ ਆ, ਤੇ ਬਾਕੀ ਜਿਹੜਾ 60% ਹੈਗਾ ਉਹ ਜਿਹੜਾ ਵਿਕਟਮ ਹੈਗਾ ਉਹਨੂੰ ਮਿਲਣਾ ਹੈ। ਪਰ ਇਹ ਪੇ ਹੁੰਦੇ ਆ, ਇਹ ਉਹ ਚੀਜ਼ ਨਹੀਂ ਹੈਗੀ ਕਿ ਪੇ ਨਹੀਂ ਹੋਣਾ। ਜੀ, ਸੋ ਇੱਕ ਚੀਜ਼ ਆ ਵੀ ਇਹ ਜਿਹੜਾ ਇੱਕ ਮਿਸਾਲੀ ਫੈਸਲਾ ਬਣ ਜਾਂਦਾ ਹੁੰਦਾ, ਪ੍ਰੈਸੀਡੈਂਟ ਜਿੱਦਾਂ ਕਹਿੰਦੇ ਨਾ ਸੈੱਟ ਹੋ ਜਾਂਦਾ, ਜਿਹੜੀ ਅਫੀਸ਼ੀਅਲ ਭਾਸ਼ਾ ਹੁੰਦੀ ਆ। ਗਾਂ ਆਉਣ ਵਾਲੇ ਮਸਲੇ ਦੇ ਵਿੱਚ ਜੇ ਕੋਈ ਰੱਬ ਨਾ ਕਰੇ ਕੋਈ ਅਜਿਹਾ ਹਾਦਸਾ ਹੁੰਦਾ ਆ, ਤੇ ਉਹਨਾਂ ਨੇ ਇਸ ਪ੍ਰੈਸੀਡੈਂਟ ਨੂੰ ਦੇਖਦੇ ਹੋਏ ਜਿਹੜਾ ਪੀੜਤ ਧਿਰ ਹੋਣੀ ਆ, ਉਹਨਾਂ ਨੇ ਆਹ ਚੀਜ਼ ਨੂੰ ਦੇਖਣਾ, ਉਹਨਾਂ ਨੇ ਕਹਿਣਾ ਚੈੱਕ ਕਰੀਏ ਵੀ ਭਾਈ ਇਹਨਾਂ ਨੇ ਸਿਖਲਾਈ ਕਿੱਦਾਂ ਦਿੱਤੀ ਸੀ, ਸੁਪਰਵਿਜ਼ਨ ਇਹਨਾਂ ਦੀ ਕਿੱਦਾਂ ਹੋਈ ਸੀ ਇਸ ਦੀ। ਤੇ ਜੇ ਆਪਾਂ ਆਪਣੀ ਇੰਡਸਟਰੀ ਨੂੰ ਹੱਥ ਲਾ ਲਈਏ ਇੱਥੇ। ਜੀ ਰਮਨ, ਜਿਹੜੇ ਵਕੀਲ ਵੀ ਆ ਨਾ, ਵਕੀਲ ਨੂੰ ਪਤਾ ਆ ਕਿ ਕਿਹੜੇ ਗਰਾਊਂਡ ਦੇ ਉੱਤੇ ਤੁਸੀਂ ਗਲਤ ਆ। ਹੁਣ ਮੈਂ ਆਪਾਂ ਜਾਣਦੇ ਹੈਗੇ ਕਿ ਆਪਣੀ ਟਰੱਕਿੰਗ ਕੰਪਨੀ ਨੂੰ ਫੜ ਲਓ, ਕਿਸੇ ਨੂੰ ਵੀ ਉਹਦੀ ਟ੍ਰੇਨਿੰਗ ਦੇਖ ਲਓ, ਉਹਦੀ ਹਾਇਰਿੰਗ ਆਪਣੀ ਦੇਖ ਲਓ। ਮੇਰਾ ਹੱਥ ਤੇ ਤੁਸੀਂ ਕੰਪਨੀਆਂ ਗਿਣ ਸਕਦੇ ਆ ਜਿਹੜੀਆਂ ਮੇ ਵੀ ਪਾਸ ਹੋਣ, ਨਹੀਂ ਤਾਂ ਸਾਰਿਆਂ ਦੀ ਹਾਇਰਿੰਗ ਜਿਹੜੀ ਆ, ਸਾਰਿਆਂ ਦੀ ਟ੍ਰੇਨਿੰਗ ਜਿਹੜੀ ਆ, ਹਰ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਫਲॉ ਹੈਗਾ। ਕਿਤੇ ਨਾ ਕਿਤੇ ਨੁਕਸ ਨਿਕਲ ਆਉਣਾ ਹੈ, ਤੇ ਜਿੱਥੇ ਨੁਕਸ ਨਿਕਲਣਾ ਆ ਤੇ ਉੱਥੇ ਫਿਰ ਆਪਾਂ ਨੂੰ ਪਤਾ ਹੈ ਵੀ ਕੀ ਹੁੰਦਾ ਹੈ। ਫਿਰ $30 ਮਿਲੀਅਨ ਦਾ ਇਹਨਾਂ ਨੂੰ ਜੁਰਮਾਨਾ ਪਿਆ, ਤੁਹਾਡੀ ਕੰਪਨੀ ਬੰਦ ਹੋਊਗੀ, ਬੈਂਕਰਪਸੀ ਕਰੂੰਗੇ, ਚਾਹੇ ਮੁੜ ਕੇ ਦੁਬਾਰਾ ਖੋਲਣ ਨੂੰ ਟਾਈਮ ਲੱਗੂਗਾ, ਜੋ ਵੀ ਆ। ਪਰ ਇੱਕ ਵਾਰੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਡਾਵਾਡੋਲ ਕੰਮ ਹੋ ਜਾਣਾ ਆ, ਤੇ ਪ੍ਰੈਸੀਡੈਂਟ ਜਿੱਦਾਂ ਆਪਾਂ ਕਿਹਾ ਵੀ ਇਹ ਸੈੱਟ ਹੋ ਗਿਆ ਆ, ਇਹ ਇੱਕ ਫੈਸਲਾ ਜਿਹੜਾ ਉਹ ਆ ਗਿਆ ਆ। ਅਜਿਹੇ ਤਰਜ਼ ਦੇ ਉੱਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਚੈਕਿੰਗ ਕੇਸਾਂ ਦੇ ਵਿੱਚ ਇਸੇ ਹੀ ਲਿਹਾਜ਼ ਦੇ ਨਾਲ ਜਿਹੜੇ ਵਕੀਲਾਂ ਨੇ ਜਿਹੜਾ ਉਹ ਦੇਖਿਆ ਕਰਨਾ ਆ। ਸੁਧਰ ਜਾਓ, ਇਸ ਹਿਸਾਬ ਦੇ ਨਾਲ ਉਸ ਨੂੰ ਪੂਰਾ ਆਪਣਾ ਕੰਮ ਜਿਹੜਾ ਉਹ ਸੁਪਰਵਿਜ਼ਨ ਵਾਲਾ, ਟ੍ਰੇਨਿੰਗ ਵਾਲਾ, ਉਸ ਦੀ ਨੈਗਲੀਜੈਂਸ ਨਾ ਕਰੋ, ਉਸ ਤੋਂ ਪੂਰੀ ਤਰ੍ਹਾਂ ਰੈਲਾ ਰੱਖੋ, ਕਿਉਂਕਿ ਜਦੋਂ ਫਸਣ ਲੱਗਦੇ ਆ ਫਿਰ ਮਾੜੀ ਜੀ ਚੀਜ਼ ਤੇ ਵੀ ਜਿਹੜਾ ਆ ਕੰਮ ਖਰਾਬ ਜਿਹੜਾ ਉਹ ਹੋ ਜਾਂਦਾ ਹੁੰਦਾ ਆ। ਤੇ ਰਮਨ ਜੀ, ਅਗਲੀ ਜੇ ਆਪਾਂ ਗੱਲ ਕਰੀਏ, ਕਹਿੰਦੇ ਵੀ ਇੱਕ ਜਿਹੜੇ ਪਹਿਲਾਂ ਟਰੱਕਿੰਗ ਸਕੂਲ ਦਾ ਡਾਇਰੈਕਟਰ ਸੀਗਾ, ਉਹ ਕਹਿੰਦੇ ਵੀ ਉਹ ਵੀ ਹੁਣ ਆਪਣੇ ਨਾਲ ਕੋ ਡਿਫੈਂਡੈਂਟ ਦੇ ਪ੍ਰਿਜ਼ਨ ਦੇ ਵਿੱਚ ਜਾਊਗਾ। $4.5 ਮਿਲੀਅਨ ਦਾ ਸਕੈਮ ਜਿਹੜਾ ਆ ਉਹ ਇਹਨਾਂ ਨੇ ਕੀਤਾ ਸੀਗਾ। ਜੀ ਬਿਲਕੁਲ ਰਾਜਕਰਨ, ਇਹ ਕਾਫੀ ਵੱਡਾ ਸਕੈਮ ਸੀਗਾ ਇਹ, ਜਿਹੜਾ ਕਿ ਆਪਣਾ ਵਰਜੀਨੀਆ ਦੇ ਵਿੱਚ ਹੋਇਆ ਸੀਗਾ, ਜਿਹੜਾ ਕਿ ਬੇਸਡ ਹੈਗਾ, ਜਿਹੜਾ ਡਾਇਰੈਕਟਰ ਹੈਗਾ ਕੈਲੀਫੋਰਨੀਆ ਬੇਸਡ ਟਰੱਕ ਸਕੂਲ ਹੈਗਾ। ਸੋ ਇਹਦਾ ਜਿਹੜਾ ਮਾਮਲਾ ਸੀਗਾ ਉਹ ਸੀਗਾ ਕਿ ਇਹ ਜਿਹੜਾ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਆ ਉਹਦੇ ਨਾਲ ਇਹ ਸਾਰਾ ਕੁਛ ਕਰਦੇ ਸੀਗੇ। ਉਹਦੇ ਨਾਲ ਇਹ ਹਰ ਇੱਕ ਚੀਜ਼ ਜਿਹੜੀ ਆ, ਜਿੱਦਾਂ ਕਿ ਵੈਟਰਨਸ ਨੂੰ ਸਕੂਲ ਦੇ ਵਿੱਚ ਲਿਆਉਣਾ ਤੇ ਉਹਨਾਂ ਦੇ
ਉਹਨਾਂ ਦੇ ਨਾਂ ਦੇ ਉੱਤੇ ਵੈਟਰਨਸ ਡਿਪਾਰਟਮੈਂਟ ਦੇ ਕੋਲੋਂ ਜਿਹੜੀ ਗ੍ਰਾਂਟਸ ਲੈਣੀਆਂ ਤੇ ਉਹ ਸਾਰਾ ਕੁਝ ਕਰਨਾ ਤੇ ਬਟ ਲਿਟਰਲੀ ਉਹਨਾਂ ਨੂੰ ਕਿਤੇ ਅੱਗੇ ਜਿਹੜਾ ਆ ਉਹ ਪੁੱਛਦਾ ਨਹੀਂ ਕਰਨਾ, ਬਸ ਉਹ ਅੰਦਰ ਖਾਤੇ ਹੀ ਸਾਰਾ ਕੁਝ ਕੰਮ ਚੱਲੀ ਜਾਂਦਾ ਸੀਗਾ। ਸੋ ਇਹਦੇ ਵਿੱਚ ਜਿਹੜੇ ਦੋ ਡਿਫੈਂਡੈਂਟ ਹੈਗੇ ਆ, ਇੱਕ ਜਿਹੜਾ ਹੈਗਾ ਆ ਉਹ ਵੈਗਨਰ ਹੈਗਾ ਆ, ਰੋਬਰਟ ਵੈਗਨਰ, ਤੇ ਦੂਸਰਾ ਹੈਗਾ ਅਮਿਤ ਮਾਰਸ਼ਲ। ਸੋ ਇਹ ਦੋ ਜਾਣੇ ਜਿਹੜੇ ਆ, ਇਹਨਾਂ ਨੂੰ ਜਿਹੜਾ ਅਮਿਤ ਮਾਰਸ਼ਲ ਹੈਗਾ ਉਹਨੂੰ ਤੇ ਉਹਦੇ ਪਾਰਟਨਰ ਨੂੰ 4 ਸਾਲ ਦੀ ਜਿਹੜੀ ਆ ਉਹ ਫੈਡਰਲ ਪ੍ਰਿਜ਼ਨ ਹੋਈ ਆ ਤੇ ਇਹਨਾਂ ਨੂੰ ਆਰਡਰ ਕੀਤਾ ਗਿਆ $4.1 ਮਿਲੀਅਨ ਜਿਹੜਾ ਉਹ ਪੇ ਬੈਕ ਕਰਨ ਨੂੰ। ਸੋ ਇਹ ਜਿਹੜੀ ਆ ਇਹ ਦੋਨੋਂ ਬੰਦਿਆਂ ਨੇ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਨੂੰ ਚੀਟ ਕੀਤਾ ਹੈਗਾ 4 ਮਿਲੀਅਨ 4.5 ਮਿਲੀਅਨ ਦੇ ਉੱਤੇ ਪਿਛਲੇ 4 ਸਾਲਾਂ ਦੇ ਵਿੱਚ। ਸੋ ਇਹ ਜਿਹੜੀ ਮਨੀ ਆ ਇਹ ਜਾਣੀ ਸੀ ਟੂਵਰਡਸ ਦਾ ਟਿਊਸ਼ਨ ਫੀਸ, ਟੂਵਰਡਸ ਦਾ ਹਾਊਸਿੰਗ, ਟੂਵਰਡਸ ਦਾ ਟ੍ਰੇਨਿੰਗ ਆਫ ਦਾ ਵੈਟਰਨਸ ਹੂ ਵੀ ਜਿਨ੍ਹਾਂ ਨੇ ਟਰੱਕ ਡਰਾਈਵਰ ਬਣਨਾ ਸੀਗਾ, ਪਰ ਉਹਨਾਂ ਦੇ ਲਈ ਇਹਨਾਂ ਨੇ ਬਿਲਕੁਲ ਜਿਹੜੀ ਆ ਇਹ ਚੀਜ਼ ਨਹੀਂ ਯੂਜ਼ ਕੀਤੀ। ਕੋਰਟ ਦੇ ਰੈਕਡ ਜਿਹੜੇ ਸ਼ੋਅ ਕਰਦੇ ਆ ਕਿ ਅਲਾਇੰਸ ਰਿਕਰੂਟਿੰਗ ਵੈਟਰਨਸ ਹੈ ਨਾ, ਵੀ ਇਹਨਾਂ ਦਾ ਜਿਹੜਾ ਸਕੂਲ ਸੀਗਾ ਉਹ ਵੈਟਰਨਸ ਨੂੰ ਟ੍ਰੇਨ ਕਰਦਾ ਸੀਗਾ, ਸੇਫਟੀ ਕਲਾਸਿਸ ਦਿੰਦਾ ਸੀ, ਉਹ ਦਿੰਦਾ ਸੀਗਾ, ਪਰ ਉਹ ਕੁਛ ਵੀ ਜਿਹੜਾ ਉਹ ਸਿਰਫ ਪੇਪਰਾਂ ਦੇ ਵਿੱਚ ਸੀਗਾ। ਜੀ ਜੀ ਬਿਲਕੁਲ। ਸੋ ਸੋਤੋ ਜੇ ਤੁਸੀਂ ਵੀ ਟਰੱਕਿੰਗ ਬਾਰੇ ਕੋਈ ਤੁਹਾਡਾ ਸਵਾਲ ਹੈਗਾ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 408272 5200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਵੀ ਜਿਹੜੇ ਆਪਣੇ ਵਿਚਾਰ ਆ ਟਰੱਕਿੰਗ ਨਾਲ ਸੰਬੰਧਿਤ ਆ ਉਹ ਤੁਸੀਂ ਪੁੱਛ ਦੱਸ ਸਕਦੇ ਹੈਗੇ ਆ। ਤੇ ਰਮਨ ਜੀ ਆਪਾਂ ਜਿਹੜੀ ਥੋੜੀ ਜਿਹੀ ਗੱਲ ਕਰ ਲਈਏ, ਆਪਾਂ ਇਕਵਿਪਮੈਂਟ ਕਾਸਟ ਦੇ ਉੱਤੇ ਵੀ ਜਿਹੜਾ ਆਉਂਦੇ ਆ, ਜਿਹੜੇ ਲਾਸ ਐਂਜਲਸ ਤੇ ਲੌਂਗ ਬੀਚ ਪੋਰਟ ਦੇ ਉੱਤੇ ਜਿਹੜਾ ਮਸਲਾ ਬਣਿਆ ਪਿਆ ਆ ਕੰਟੇਨਰਸ ਨੂੰ ਲੈ ਕੇ, ਕੋਈ ਲੱਗ ਰਿਹਾ ਆ ਟਰੱਕਿੰਗ ਦੇ ਉੱਤੇ ਇਸ ਦਾ ਕੀ ਅਸਰ ਜਿਹੜਾ ਆਪਾਂ ਦੇਖ ਰਹੇ ਆ? ਉਹ ਤਾਂ ਬਿਜ਼ੀ ਹੋਣਗੇ ਇਸ ਟਾਈਮ ਬਹੁਤ ਫਿਰ ਇਸ ਹਿਸਾਬ ਨਾਲ। ਰਾਜਕਨ ਪ੍ਰੋਬਲਮ ਇੱਥੇ ਇਸ ਵੇਲੇ ਆ ਰਹੀ ਹੈ ਕਿ ਇੱਕ ਤਾਂ ਚਲੋ ਇਕਵਿਪਮੈਂਟ ਕਾਸਟ ਦੀ ਆਪਾਂ ਥੋੜੀ ਜਿਹੀ ਪਹਿਲਾਂ ਗੱਲ ਕਰ ਰਹੇ ਨੇ, ਕਿਉਂਕਿ ਉਹਦਾ ਮਸਲਾ ਕਾਫੀ ਭਖਿਆ ਪਿਆ ਇਸ ਵੇਲੇ। ਬਹੁਤ ਜਿਹੜੀਆਂ ਡੀਲਰਸ਼ਿਪਸ ਹੈਗੀਆਂ ਇਸ ਵੇਲੇ ਜਿਹੜੀਆਂ ਕਿ ਆਰਡਰ ਕੈਂਸਲ ਕਰ ਰਹੀਆਂ ਹੈਗੀਆਂ, ਜਿਹੜੇ ਕਿ ਲੋਕਾਂ ਨੇ ਆਪਾਂ ਨੂੰ ਪਿਛਲੇ ਵੀਕ ਵੀ ਆਪਾਂ ਨੂੰ ਇਹ ਕੇਸ ਆਇਆ ਸੀਗਾ ਜਿਸ 'ਚ 12 ਟਰੱਕ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨਾਂ ਨੇ ਕੈਂਸਲ ਕੀਤੇ ਹੈਗੇ ਆ ਮਿਸ਼ੀਗਨ ਵਾਲੀ ਸਾਈਡ ਦੇ ਉੱਤੇ। ਹੁਣ ਅੱਜ ਸਵੇਰੇ ਵੀ ਮੇਰੀ ਗੱਲ ਹੋਈ ਹੈਗੀ ਆ, ਫ੍ਰਿਜ਼ਨ ਡੀਲਰਸ਼ਿਪ ਨੇ ਵੀ ਕੈਂਸਲ ਕੀਤੇ ਹੈਗੇ ਆ, ਔਰ ਮੈਂ ਤੁਹਾਨੂੰ ਵਟਸਐਪ ਦੇ ਵਿੱਚ ਲੈਟਰ ਵੀ ਭੇਜਿਆ ਹੈਗਾ ਜਿਹੜਾ ਕਿ ਦਰਸਾਉਂਦਾ ਹੈ ਕਿ ਜਿਹੜੇ ਕਾਸਟ ਜਿਹੜੀ ਆ ਉਹਨਾਂ ਨੇ ਦੱਸੀ ਹੈ ਕਿ ਐਸਟੀਮੇਟਡ ਕਾਸਟ ਉੱਪਰ ਚਲੀ ਜਾਣੀ ਆ ਤੇ ਜਿਹੜੇ ਐਗਜ਼ਿਸਟਿੰਗ ਆਰਡਰ ਹੈਗੇ ਆ ਉਹ ਕੈਂਸਲ ਕੀਤੇ ਗਏ ਆ। ਸੋ ਇਹਦੇ ਵਿੱਚ ਮੇਰੀ ਪਿਛਲੇ ਵੀਕ ਜਿੱਦਾਂ ਕਿ ਮੈਂ ਦੱਸਿਆ ਕਿ ਮੇਰੀ ਲੋਕਲ ਡੀਲਰਸ਼ਿਪ ਦੇ ਨਾਲ ਗੱਲ ਹੋਈ ਸੀ, ਉਹਨਾਂ ਨੂੰ ਇਹ ਦੱਸਿਆ ਗਿਆ ਸੀਗਾ ਕਿ ਲਾਸਟ ਈਅਰ ਨਹੀਂ ਇਸ ਸਾਲ ਜਦੋਂ ਪ੍ਰਾਈਸਾਂ ਟ੍ਰੇਲਰ ਜਿਹੜੇ ਆ ਟਰੱਕ ਟ੍ਰੇਲਰ ਬੁੱਕ ਕਰਨੇ ਸ਼ੁਰੂ ਹੋਏ ਤੇ ਲੋਕਾਂ ਨੇ ਧੜਾ ਧੜ ਟਰੱਕ ਟ੍ਰੇਲਰ ਬੁੱਕ ਕਰਨੇ ਸ਼ੁਰੂ ਕਰਤੇ, ਐਕਸੈਸਿਵ ਬੁਕਿੰਗ ਹੋ ਗਈ ਹੈ ਨਾ, ਠੀਕ ਹੈ ਨਾ। ਹੁਣ ਮੰਨ ਲਓ ਡੀਲਰ ਜਿਹੜਾ ਆ ਉਹਨੇ ਲੋਕਲ ਡੀਲਰ ਨੇ ਇੱਥੇ 500 ਟਰੱਕ ਬੁੱਕ ਕਰਤਾ ਇਸ ਸਾਲ ਦੇ ਵਿੱਚ, ਠੀਕ ਹੈ ਨਾ। ਹੁਣ ਜਿਹੜੀ ਫੈਕਟਰੀ ਕਹਿ ਰਹੀ ਆ ਕਿ ਸਾਡੇ ਕੋਲ ਪਾਰਟਸ ਨਹੀਂ ਹੈਗੇ, ਪਾਰਟਸ ਜਿਹੜੇ ਆ ਉਹ ਪੋਰਟ ਤੇ ਫਸੇ ਆ ਜਾਂ ਕਿੱਥੇ ਫਸੇ ਆ ਜਾਂ ਕੰਟੇਨਰਾਂ 'ਚ ਪਏ ਆ, ਕੁਛ ਵੀ ਆ, ਪਾਰਟਸ ਸਾਡੇ ਕੋਲ ਹੈ ਨਹੀਂ ਗੇ। ਸੋ ਪਾਰਟਸ ਹੈ ਨਹੀਂ ਗੇ ਤੇ ਟਰੱਕ ਜਿਹੜੇ ਆ ਉਹ ਮੈਨੂਫੈਕਚਰ ਨਹੀਂ ਹੋ ਪਾ ਰਹੇ, ਟਰੱਕ ਜਿਹੜੇ ਆ ਉਹ ਲਾਈਨਾਂ ਤੇ ਖੜੇ ਆ ਜਾਂ ਉਹਨਾਂ ਨੇ ਅੱਧ ਪਚੱਦੇ ਫਿਕਸ ਕਰਕੇ ਖੜੇ ਕੀਤੇ ਵੀ ਜਦੋਂ ਪਾਰਟਸ ਆਉਣਗੇ ਤਾਂ ਅਸੀਂ ਪਾ ਕੇ ਦੇਵਾਂਗੇ। ਸੋ ਹੁਣ ਪ੍ਰੋਡਕਸ਼ਨ ਜਿਹੜੀ ਆ ਉਹ ਘਟ ਗਈ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਕੰਪਨੀਆਂ ਜਿਹੜੀ ਮੈਨੂਫੈਕਚਰ ਆ, ਕੈਨਵਰਸ ਹੋ ਗਿਆ, ਚਾਹੇ ਉਹ ਫਰੇਟ ਲਾਈਨਰ ਹੋ ਗਿਆ, ਚਾਹੇ ਉਹ ਗ੍ਰੇਡਨ ਹੋ ਗਿਆ, ਸੋ ਉਹਨਾਂ ਨੇ ਕੀ ਕੀਤਾ ਕਿ ਆਪਣੇ ਡੀਲਰਾਂ ਨੂੰ ਕਿਹਾ ਵੀ ਭਾਈ ਤੁਸੀਂ 500 ਟਰੱਕ ਬੁੱਕ ਕੀਤਾ ਸੀਗਾ, ਇਹਦੇ 500 ਦੇ ਵਿੱਚ ਅਸੀਂ ਸਿਰਫ ਤੁਹਾਨੂੰ ਇਸ ਸਾਲ 250 ਟਰੱਕ ਦੇ ਸਕਦੇ ਹਾਂ। ਐਸ ਵਿਨ ਨੰਬਰ ਤੋਂ ਥੱਲੇ ਵਾਲੇ ਜਿੰਨੇ ਵਿਨ ਨੰਬਰ ਆ ਉਹ ਸਾਡੇ ਵੱਲੋਂ ਤੁਹਾਡੇ ਕੈਂਸਲ ਆ, ਠੀਕ ਆ। ਹੁਣ ਜਦੋਂ ਉਹਨਾਂ ਨੇ ਕੈਂਸਲ ਕਰਤੇ, ਫੈਕਟਰੀ ਨੇ ਤੁਹਾਡਾ ਟਰੱਕ ਜਿਹੜਾ ਆ ਡੀਲਰ ਦਾ ਕੈਂਸਲ ਕਰਤਾ, ਠੀਕ ਹੈ ਨਾ। ਹੁਣ ਡੀਲਰ ਨੇ ਆਬਵੀਅਸਲੀ ਜਦੋਂ ਉਹਦਾ ਟਰੱਕ ਕੈਂਸਲ ਹੋ ਗਿਆ ਉਹਨੇ ਕੰਜ਼ਿਊਮਰ ਕੋਲ ਜਾਣਾ ਵੀ ਭਾਈ ਤੇਰਾ ਟਰੱਕ ਕੈਂਸਲ ਹੋ ਗਿਆ ਹੁਣ ਤੇ ਇਹ ਜਿਹੜੀ ਚੇਨ ਆਫ ਕਮਾਂਡ ਹੈਗੀ ਆ ਉਹ ਚੱਲ ਰਹੀ ਹੈਗੀ ਆ ਇਸ ਵੇਲੇ, ਠੀਕ ਹੈ। ਤੇ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ, ਜਿਹੜੇ ਬੰਦੇ ਹੈਗੇ ਉਹ ਇਹ ਕਹਿ ਰਹੇ ਆ ਕਿ ਅਸੀਂ ਜਿਹੜਾ ਆ ਕਿ ਪ੍ਰਾਈਸ ਗਾਊਜਿੰਗ ਦਾ ਜਾਂ ਇਹਨਾਂ ਦੇ ਉੱਤੇ ਇੱਦਾਂ ਦਾ ਕੋਈ ਕੇਸ ਕਰ ਸਕਦੇ ਆ ਕੰਪਨੀਆਂ ਦੇ ਉੱਤੇ। ਮੈਨੂਫੈਕਚਰਰ ਆਪਣੇ ਭੁਪਿੰਦਰ ਸਿੰਘ ਹੋਣੀ ਵੀ ਪੁੱਛਦੇ ਪਏ ਆਨਲਾਈਨ ਵੀ ਜਿਹੜੀ ਆ ਅਨਐਕਸਪੈਕਟਡ ਹਾਈ ਪ੍ਰਾਈਸਿੰਗ ਦੇ ਉੱਤੇ ਕਰ ਸਕਦੇ ਆ। ਹੁਣ ਇੱਥੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਕਿ ਜਿਹੜਾ 6000 ਦਾ ਲੋਡ ਜਾਂਦਾ ਸੀਗਾ ਅੱਜ ਤੋਂ ਸਾਲ ਪਹਿਲਾਂ, ਜਦੋਂ ਉਹ ਅੱਜ 11000 ਦਾ ਲੋਡ ਜਾ ਰਿਹਾ, ਕੀ ਸਾਡੇ ਤੇ ਵੀ ਉਹੀ ਚੀਜ਼ ਹੁਣ ਲਾਗੂ ਹੋਣੀ ਚਾਹੀਦੀ ਹੈ?
ਕਿ ਸਾਡੇ ਤੇ ਵੀ ਉਹੀ ਪੈਮਾਨੇ ਲਾਗੂ ਹੋਣੇ ਚਾਹੀਦੇ ਆ ਵੀ ਉਹ 6000 ਦਾ ਲੋਡ ਜਿਹੜਾ ਆ 5000 ਦਾ ਲੋਡ ਜਿਹੜਾ ਅੱਜ 11000 ਦਾ ਲੋਡ ਜਾ ਆ ਉਹ ਪ੍ਰਾਈਸ ਡਬਲ ਕਰਨ ਦੇ ਵਿੱਚ ਕੀ ਸਾਡੇ ਤੇ ਵੀ ਉਹ ਇਹ ਪ੍ਰਾਈਸ ਜਿਹੜੀ ਆ ਇਹ ਕਪੈਸਿਟੀ ਜਿਹੜੀ ਤੁਹਾਡੀ ਆ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਉੱਤੇ ਡਿਪੈਂਡ ਕਰਦੀ ਜਿੱਦਾਂ ਦੇ ਕੰਟਰੀ 'ਚ ਰਹਿੰਦੇ ਆਪਾਂ ਜਿੱਦਾਂ ਦੇ ਆਪਾਂ ਕਮਿਊਨਿਟੀ 'ਚ ਰਹਿੰਦੇ ਆ ਜੇ ਇੱਥੇ ਆਪਾਂ ਨੂੰ ਜਿੱਦਣ ਆਪਾਂ ਪ੍ਰਾਈਸ ਲੋਡਾਂ ਦੀਆਂ ਪ੍ਰਾਈਸਿਸ ਵਧਣੀਆਂ ਸ਼ੁਰੂ ਹੋ ਗਈਆਂ ਲੋਡਾਂ ਦੀਆਂ ਪ੍ਰਾਈਸਿਸ ਡਬਲ ਹੋ ਗਈਆਂ ਠੀਕ ਹੈ ਨਾ ਉਦਣ ਤੇ ਅਸੀਂ ਨਹੀਂ ਕਿਸੇ ਨੂੰ ਵੀ ਕਿਹਾ ਵੀ ਭਾਈ ਉਦਣ ਆਪਾਂ ਨੂੰ ਕਿਸੇ ਬ੍ਰੋਕਰ ਨੇ ਆਣ ਕੇ ਕਿਹਾ ਵੀ ਤੁਹਾਡੇ ਤੇ ਕੇਸ ਹੋਣਾ ਚਾਹੀਦਾ ਮੈਂ ਇੱਕ ਓਪਨ ਡਿਸਕਸ਼ਨ ਕਰਨੀ ਚਾਹੁੰਦਾ ਸਾਰਿਆਂ ਦੇ ਨਾਲ ਕਿ ਡੈਫੀਨੇਟਲੀ ਮੈਂ ਇਸ ਗੱਲ ਦੇ ਵਿੱਚ ਖੁਸ਼ ਨਹੀਂ ਹੈਗਾ ਕਿ ਪ੍ਰਾਈਸਾਂ ਇਕਵਿਪਮੈਂਟ ਦੀਆਂ ਇੰਨੀਆਂ ਵੱਧ ਰਹੀਆਂ ਜਿਹੜੀਆਂ ਕਿ ਬਹੁਤ ਜ਼ਿਆਦੀਆਂ ਡੇਂਜਰਸ ਆ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਡੇਂਜਰਸ ਨਾ ਮਤਲਬ ਕਿ ਤੁਸੀਂ ਔਰ ਪ੍ਰਾਈਸ ਵਧਾ ਕੌਣ ਰਿਹਾ ਇਹ ਵੀ ਪਹਿਲਾਂ ਦੱਸੋ ਪ੍ਰਾਈਸ ਵਧਾ ਕੇ ਅਸੀਂ ਪ੍ਰਾਈਸ ਵਧਾ ਕੇ ਟਰੱਕ ਲੈ ਰਹੇ ਹਾਂ ਟ੍ਰੇਲਰ ਲੈ ਰਹੇ ਹਾਂ ਅਸੀਂ ਪ੍ਰਾਈਸ ਬਿਡ ਕਰਕੇ ਉੱਪਰ ਪੈਸੇ ਦੇ ਕੇ ਲੈ ਰਹੇ ਹਾਂ ਮੈਨੂੰ ਕਈ ਡੀਲਰਾਂ ਦੇ ਕੋਲੋਂ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਿ ਤੁਹਾਡੀ ਕਮਿਊਨਿਟੀ ਦੇ ਬੰਦੇ ਆਣ ਕੇ ਸਾਨੂੰ ਓਵਰ ਪ੍ਰਾਈਸ ਦੇਣ ਨੂੰ ਰੈਡੀ ਹੋ ਜਾਂਦੇ ਆ ਜੇ ਕਿਸੇ ਨੇ ਟਰੱਕ ਜਿਹੜਾ ਆ ਉਹ 1,80,000 ਦਾ ਲਿਆ ਸਾਨੂੰ 1,90,000 ਆਫਰ ਕਰ ਦਿੰਦੇ ਆ ਕੌਣ ਵਧਾ ਰਿਹਾ ਉਹ ਪ੍ਰਾਈਸ ਉਹ ਡੀਲਰ ਵਧਾ ਰਿਹਾ ਪ੍ਰਾਈਸ ਆ ਡਿਮਾਂਡ ਅਸੀਂ ਵਧਾ ਰਹੇ ਹਾਂ ਅਸੀਂ ਜਾਂਦੇ ਹਾਂ ਉਹਦੇ ਕੋਲ ਲੈਣ ਠੀਕ ਹੈ ਨਾ ਸੋ ਜੇ ਕਿਸੇ ਦੀ ਰੇਹੜੀ ਦੇ ਸਮਾਨ ਹੀ ਨਹੀਂ ਹੈਗਾ ਠੀਕ ਹੈ ਨਾ ਜਾਂ ਉਹਦੇ ਉੱਥੇ ਤੁਸੀਂ ਪਹਿਲਾਂ ਰੇਹੜੀ ਭਰੀ ਦੇਖੀ ਕੇਲਿਆਂ ਦੀ ਮੁੜ ਕੇ ਉਹਦੇ ਕੋਲ 2 ਦਰਜਨ ਕੇਲੇ ਰਹਿ ਗਏ ਉਹਨੇ ਰੇਟ ਵਧਾ ਦੇਣਾ ਕੇਲਿਆਂ ਦਾ ਇਹ ਤਾਂ ਕਾਮਨ ਸੈਂਸ ਆ ਜੀ ਇਹ ਮਾਰਕੀਟ ਆ ਡਿਮਾਂਡ ਐਂਡ ਸਪਲਾਈ ਹੈਗੀ ਪਰ ਇਹ ਆ ਵੀ ਜਿਹੜੇ ਖਰੀਦ ਰਹੇ ਆ ਉਹਨਾਂ ਨੂੰ ਜਿਹੜਾ ਵੀ ਸੋਚ ਕੇ ਦੇਖਣਾ ਚਾਹੀਦਾ ਹੁਣ ਜਿੱਦਾਂ ਤੁਸੀਂ ਗੱਲ ਕਹੀ ਵੀ ਤੁਹਾਡੇ ਬੰਦੇ ਉੱਤੋਂ ਦੀ ਆ ਕੇ ਵੱਧ ਪ੍ਰਾਈਸ ਦੇਣ ਦੇ ਲਈ ਜਿਹੜੇ ਉਹ ਰਾਜੀ ਹੋ ਜਾਂਦੇ ਆ ਮਹਿੰਗੇ ਹੋ ਜਾਂਦੇ ਆ ਤੇ ਉਹਨਾਂ ਨੂੰ ਪਤਾ ਹੈ ਵੀ ਇਹਦਾ ਪ੍ਰਾਈਸ ਮਿਲ ਰਿਹਾ ਆ ਫਿਰ ਉਹ ਪ੍ਰਾਈਸ ਉਹਨੂੰ ਉੱਥੇ ਜਿਹੜਾ ਕਰ ਦਿੰਦੇ ਆ ਹੁਣ ਹਾਊਸਿੰਗ ਮਾਰਕੀਟ ਦੇ ਵਿੱਚ ਵੀ ਤਾਂ ਆਪਾਂ ਇਹੀ ਚੀਜ਼ ਦੇਖ ਰਹੇ ਆ ਵੀ ਇਨਵੈਂਟੋਰੀ ਘੱਟ ਆ ਤੇ ਖਰੀਦਣ ਵਾਲੇ ਜ਼ਿਆਦਾ ਆ ਸੋ ਜਿਹਨੂੰ ਜਿਹੜਾ ਮੌਕਾ ਮਿਲਦਾ ਆ ਉਹ ਤੋਂ 20 30 ਕਈ ਥਾਵਾਂ ਦੇ ਉੱਤੇ ਤੇ ਲੱਖ ਡਾਲਰ ਵੀ ਵੱਧ ਦੇ ਕੇ ਜਿਹੜਾ ਉਹ ਘਰ ਜਿਹੜਾ ਉਹ ਖਰੀਦ ਰਹੇ ਹੈਗੇ ਆ ਸੋ ਇਹ ਸਿਚੁਏਸ਼ਨ ਸਾਰੇ ਪਾਸੇ ਆ ਘਰਾਂ ਦੇ ਵਿੱਚ ਆ ਗੱਡੀਆਂ ਦੇ ਵਿੱਚ ਆ ਕਾਰਾਂ ਦੇ ਵਿੱਚ ਆ ਹਰ ਚੀਜ਼ ਹਰ ਪਾਸੇ ਚੀਜ਼ ਜਿਹੜੀ ਚੱਲ ਰਹੀ ਹੈ ਇਸ ਵੇਲੇ ਉਹਦੀ ਡਿਮਾਂਡ ਹੈਗੀ ਜਿਹੜੀ ਚੀਜ਼ ਡਿਮਾਂਡ ਕਿਹਨੇ ਕ੍ਰੀਏਟ ਕੀਤੀ ਆ ਡਿਮਾਂਡ ਅਸੀਂ ਉਹ ਕ੍ਰੀਏਟ ਕੀਤੀ ਆ ਹੁਣ ਬਹੁਤ ਕੰਪਨੀਆਂ ਐਸੀਆਂ ਮੇਰੀ ਨਜ਼ਰ ਦੇ ਵਿੱਚ ਹੈਗੀਆਂ ਨਾਟ ਕਿ ਇੱਕ ਕੰਪਨੀ ਮਤਲਬ ਬਹੁਤ ਜ਼ਿਆਦੀਆਂ ਐਸੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੀ ਐਟਲੀਸਟ 10 ਤੋਂ 20% ਜਿਹੜੀ ਕਪੈਸਿਟੀ ਆ 10 ਤੋਂ 20% ਟੋਟਲ ਕਪੈਸਿਟੀ ਜਿਹੜੀ ਯਾਰਡ 'ਚ ਖੜੀ ਆ ਬਿਨਾਂ ਡਰਾਈਵਰ ਤੋਂ ਹੁਣ ਉਹ ਵੀ ਤਾਂ ਕਪੈਸਿਟੀ ਖੜੀ ਆ ਨਾ ਉਹ ਵੀ ਤਾਂ ਚੀਜ਼ ਉੱਥੇ ਪਾਰਕ ਹੈਗੀ ਆ ਨਾ ਸੋ ਅਸੀਂ ਇੱਕ ਜੇ ਕੰਪਨੀਆਂ ਦੀ ਓਵਰਆਲ ਲਈਏ ਠੀਕ ਹੈ ਨਾ ਅਸੀਂ ਜੇ 10,000 ਟਰੱਕ ਦੀ ਅਸੀਂ ਗੱਲ ਕਰੀਏ ਤੇ ਉਹਦੇ ਚੋਂ 20% ਕਪੈਸਿਟੀ ਖੜੀ ਹੋਵੇ 2,000 ਟਰੱਕ ਖੜਾ ਹੋਵੇ ਤੇ 2,000 ਅਸੀਂ ਨਵਾਂ ਲੈਣ ਕੇ ਖੜਾ ਕਰ ਦਈਏ ਤੇ ਆਪਸ ਦੇ ਵਿੱਚ ਅਸੀਂ ਕੰਪੀਟੀਸ਼ਨ ਸ਼ੁਰੂ ਕਰ ਲੈਣਾ ਆਪਣੇ ਸੋ ਆਬਵੀਅਸਲੀ ਪ੍ਰਾਈਸਿਸ ਵਧਣੀਆਂ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਉਹ ਜਿਹੜੀ ਟੈਕਸ ਕੀਤਾ ਹੈਗਾ ਉੱਥੇ ਸਾਫ਼ ਕੰਪਨੀ ਨੇ ਗੱਲ ਕੀਤੀ ਹੈਗੀ ਆ ਕਿ ਟ੍ਰੇਲਰ ਦੀ ਪ੍ਰਾਈਸ ਕਿੱਥੇ ਉਹਨਾਂ ਨੇ ਲੈ ਕੇ ਚਲੇ ਗਏ ਕਿੱਥੇ ਟ੍ਰੇਲਰ ਦੀ ਪ੍ਰਾਈਸ ਅੱਜ ਤੋਂ 10 ਮਹੀਨੇ ਪਹਿਲਾਂ 32,000 35,000 ਦਾ ਡਰਾਈਵ ਵੈਨ ਸੀਗਾ ਕਿੱਥੇ ਕੰਪਨੀ ਹੁਣ 65,000 ਦੱਸ ਰਹੀ ਹੈ ਉਹਦਾ ਕੰਪਨੀ ਮੁੱਲ ਦੱਸ ਰਹੀ 65,000 ਸੋ ਡਬਲ ਥਰਮੋ ਕਿੰਗ S600 98,900 ਲੱਖ ਡਾਲਰ ਦਾ ਰੀਫਰ ਦਾ ਗ੍ਰੇਡ ਇਨ ਦਾ ਟ੍ਰੇਲਰ ਤੇ ਰੀਫਰ ਉੱਤੇ ਥਰਮੋ ਕਿੰਗ ਦਾ 98,500 ਇਹ ਡੀਲਰ ਪ੍ਰਾਈਸ ਆ ਰਹੀ ਆ ਸੋ ਇਹ ਭਾਈ ਕਿੱਦਾਂ ਸਰਵਾਈਵ ਕਰਨਾ ਆ ਚਲੋ ਹੁਣ ਤਾਂ ਠੀਕ ਆ ਲੋਡ ਦੇ ਪ੍ਰਾਈਸ ਵੱਧਦਾ ਚਲੋ ਸਾਲ ਵੀ ਚੱਲਦੇ ਰਹਿਣਗੇ ਲੋਡ ਦੇ ਪ੍ਰਾਈਸ ਵੱਧ ਕੀ ਬਾਅਦ ਦੇ ਵਿੱਚ ਕੀ ਕਰਨਾ ਆ ਇਸ ਵੇਲੇ ਬੜਾ ਵੱਡਾ ਇਸ਼ੂ ਆ ਇਸ ਵੇਲੇ ਜੇ ਤੁਸੀਂ ਦੇਖੋ ਨਾ ਇਸ ਵੇਲੇ ਜਿਹੜੀ ਟ੍ਰੇਨ ਆ ਜੀ ਜਿਹੜੀ ਚੀਜ਼ ਦੀ ਗੱਲ ਨਹੀਂ ਹੋ ਰਹੀ ਇਸ ਵੇਲੇ ਆਪਣੀ ਟ੍ਰੇਨ ਜਿਹੜੀ ਆ ਉਹ ਇਸ ਵੇਲੇ 15% ਕਪੈਸਿਟੀ ਤੇ ਚੱਲ ਰਹੀ ਆ ਸਿਰਫ 15% ਟ੍ਰੇਨ ਹਾਲ ਕਰ ਰਹੀ ਹੈ ਕੰਟੇਨਰ ਜਿਹੜੀ ਕਿ 100% ਦੇ ਲਾਗੇ ਹੋਣੀ ਚ ਮਤਲਬ ਕਿ ਐਟਲੀਸਟ 50% ਵੀ ਹੋਵੇ ਤਾਂ ਵੀ ਗੱਲ ਹੈ ਇਸ ਵੇਲੇ ਟ੍ਰੇਨ ਦੀ ਕਪੈਸਿਟੀ ਸਿਰਫ 15% ਚੱਲ ਰਹੀ ਆ ਜਿੱਦਣ ਟ੍ਰੇਨ ਦੀ ਕਪੈਸਿਟੀ ਅਪ ਹੋਗੀ ਜਿੱਦਣ ਟ੍ਰੇਨ ਦੀ ਕਪੈਸਿਟੀ ਜਿਹੜੀ ਆ ਉਹ ਫੁੱਲ ਬੈਕ ਟੂ ਨਾਰਮਲ ਹੋਗੀ ਆਬਵੀਅਸਲੀ ਲੋਡ ਸਕ ਇਨ ਹੋ ਜਾਣੇ ਹਾਂ ਠੀਕ ਹੈ ਇਹ ਤਾਂ ਗੱਲ ਹੈ ਸੋ ਠੀਕ ਹੈ ਨਾ ਔਰ ਇਹ ਤਾਂ ਹੈ ਨਹੀਂ ਕਿ ਆ ਜਿਹੜੇ ਸ਼ਿਪ ਇੱਥੇ ਖੜੇ ਆ ਪੋਰਟ ਤੇ ਖੜੇ ਆ ਇਹ ਪਿਛਲੇ ਅਗਲੇ 5 ਸਾਲ ਇਦਾਂ ਹੀ ਖੜੇ ਰਹਿਣੇ ਨਾ ਜੀ ਨਾ 11 ਦਿਨ ਦਾ ਹੀ ਉਦਾਂ ਤਾਂ ਚਲੋ ਹੌਲੀ ਰੈਲਾ ਕਰਨ ਲੱਗੇ ਕੱਲ ਐਗਜ਼ੀਕਿਊਟਿਵ ਆਰਡਰ ਨਿਊਜ਼ਮ ਨੇ ਜਾਰੀ ਕੀਤਾ ਆ ਉਹ ਕਹਿੰਦੇ ਵੀ ਜਿਹੜੀਆਂ ਸਰਕਾਰੀ ਥਾਵਾਂ ਸਰਕਾਰੀ ਵੇਅਰ ਹਾਊਸ ਉੱਥੇ ਕੰਟੇਨਰ ਜਿਹੜੇ ਉਹ ਆਪਾਂ ਰੱਖਾਂਗੇ ਤਾਂ ਜੋ ਪੋਰਟ ਜਿਹੜੇ ਉਹ ਖਾਲੀ ਹੋਣ ਸੋ ਉੱਥੋਂ ਉਹਨਾਂ ਨੇ ਤੋਰਾ ਜਿਹੜਾ ਉਹ ਸ਼ੁਰੂ ਕਰਨਾ ਹੈ ਵੀ ਸਪਲਾਈ ਚੇਨ
ਦੇ ਵਿੱਚ ਜਿਹੜੀਆਂ ਦਿੱਕਤਾਂ ਆ ਉਹਨਾਂ ਨੂੰ ਜਿਹੜਾ ਉਹ ਠੀਕ ਹੋਵੇ। ਕੁਛ ਨਾ ਕੁਛ ਤਾਂ ਇਹ ਚੀਜ਼ਾਂ ਦਾ ਅਸਰ ਹੋਊਗਾ। ਕਿੱਥੇ ਜਾਣਾ ਹੈ ਭਾਈ ਲੱਖ-ਲੱਖ ਡਾਲਰ ਦਾ ਜਿਹੜਾ ਰੀਫਰ ਜਾਂ ਟ੍ਰੇਲਰ ਜਿਹੜੇ 65,000 ਦੇ ਜਿਹੜੇ ਉਹ ਖਰੀਦ ਕੇ ਹਿਸਾਬ ਨਾਲ ਦੇਖ ਕੇ ਚੱਲਿਓ ਵੀ ਭਾਈ ਵਾਰਾ ਵੀ ਖਾਊਗਾ ਕਿ ਨਹੀਂ। ਜੋ ਮੈਥ ਵੈਸੇ ਵਾਰਾ ਖਾਂਦਾ ਨਹੀਂ ਆ, ਪਰ somehow ਸਾਰੇ ਜਣੇ ਖਰੀਦੀ ਜਾ ਰਹੇ ਆ। ਅਮਨਦੀਪ ਮੈਨੂੰ ਜੀ। ਤਾਂ ਲੱਗਦਾ ਜੀ। ਰਾਜਕਿਰਨ ਇਹ ਪੌੜੀ ਆ। ਹੁਣ ਜਿਹੜਾ ਇਲੈਕਟ੍ਰਿਕ ਟਰੱਕ ਆ 4.5 ਲੱਖ ਦਾ ਡੇ ਕੈਬ ਆ। ਇਹ ਮੇਰੇ ਖਿਆਲ ਉਹਨਾਂ ਨੇ ਇੱਕ ਹਾਂ। ਪੌੜੀ ਲਾਤੀ ਵੀ 2.5 ਲੱਖ ਦਾ, ਗੱਲ ਸਮਝ ਲਓ। 2.5 ਲੱਖ ਦਾ ਟਰੱਕ 2.5 ਤੋਂ ਮੁੜ ਕੇ 4.5 ਤੇ ਵੀ ਲੈ ਕੇ ਜਾਣਾ, 5 ਲੱਖ ਤੇ ਵੀ ਲੈ ਨਾ ਕੇ ਰਮਨ ਜੀ ਫਿਰ ਇੰਨੇ ਸਾਲਾਂ 'ਚ ਉਹ ਖਰਚਾ ਕਿੱਦਾਂ ਪੂਰਾ ਕਰਕੇ ਤੇ ਬਾਅਦ 'ਚ ਫਿਰ 4.5 ਲੱਖ ਕਿੱਦਾਂ ਖਰਚਣਾ? ਹੱਦ ਹੋਈ ਪਈ ਇਹ ਤਾਂ, ਹਨਾ? ਮੈਂ ਇਸੇ ਕਰਕੇ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਵੀ ਧਿਆਨ ਨਾਲ ਲਓ। ਹੁਣ ਜਿਹੜਾ ਤੁਸੀਂ 2.5 ਲੱਖ ਦਾ ਟਰੱਕ ਲੈਣਗੇ, ਧਿਆਨ ਨਾਲ ਲਓ। ਇਹ ਆਉਣ ਵਾਲੇ ਸਮੇਂ 'ਚ ਫਿਰ ਛੇਤੀ 5 ਸਾਲਾਂ 'ਚ ਖੜਕ ਜਾਣਾ ਕੰਮ, ਫਿਰ ਦੂਜੇ ਬੰਦੇ ਨੂੰ ਹੋ ਜਾਣਾ ਸ਼ੁਰੂ। ਫਿਰ ਆ ਜਾਣਾ ਵੀ ਹਾਂਜੀ ਬਦਲੋ ਜੀ, ਹੁਣ ਇਹ ਚੱਲਣੇ ਨਹੀਂ ਆ, ਤੇ ਹਾਂਜੀ ਫਿਰ ਕਿੱਧਰ ਨੂੰ 4.5 ਲੱਖ ਕਿੱਥੋਂ ਲੈ ਕੇ ਆਉਣਾ? ਬਿਲਕੁਲ ਬਿਲਕੁਲ ਜੀ। ਬਿਲਕੁਲ। ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਮੈਂ ਨਾ ਤੁਹਾਡੀ ਇਹੀ ਗੱਲ ਕੈਰੀ ਫਾਰਵਰਡ ਕਰਦਾ ਜੀ। ਇਹ ਆਈ ਹੋਣਾ ਜੀ, ਸਪਲਾਈ ਚੇਨ ਨਾਰਮਲ ਤੇ ਆ ਗਈ ਜਦੋਂ ਇਹ ਪ੍ਰਾਈਸਾਂ ਪੂਰਾ ਚਲੇ। ਜਿਹੜੇ ਇਕਵਿਪਮੈਂਟ ਦਾ ਇੱਕ ਵਾਰੀ ਪ੍ਰਾਈਸ ਵੱਧ ਗਿਆ, ਇਹ ਨਹੀਂ ਘਟਣਾ। ਇਹ ਤਾਂ ਇਹਦੇ ਵਿੱਚ ਤਾਂ ਆਪਣੀ ਨਹੀਂ ਘਟਦਾ ਜੀ, ਕਦੇ ਵੀ ਨਹੀਂ ਘਟਦਾ। ਕਾਰਾਂ ਕੂਰਾਂ ਤੁਸੀਂ ਘਟਦੀਆਂ ਵੇਖਿਆ? ਲੋਡਾ ਅੱਜ ਜੇ ਸਪੋਜ਼ ਕਰੋ ਜਨਵਰੀ ਫਰਵਰੀ ਮਾਰਚ ਪ੍ਰੋਡਿਊਸ ਦਾ ਲੋਡ ਘੱਟ ਹੁੰਦਾ, ਮਾਰਚ ਤੋਂ ਸ਼ੁਰੂ ਹੋ ਜਾਂਦਾ, ਉਹ ਵੱਧ ਜਾਂਦਾ। ਇਹ ਐਵਰੀ ਈਅਰ ਦਾ ਪੈਟਰਨ ਹੈ, ਰਾਈਟ? ਪਰ ਮਤਲਬ ਉਹ ਘਟਦਾ ਵੀ ਹੈ, ਵੱਧਦਾ ਵੀ ਆ। ਤੇ ਤੁਸੀਂ ਕਦੇ ਕਾਰਾਂ ਦੇ ਪ੍ਰਾਈਸਾਂ ਦਾ ਵਿੱਚ ਕੋਈ 2-4% ਉੱਤੇ ਥੱਲੇ ਹੁੰਦਾ? ਕੋਈ ਕਈ ਵਾਰੀ ਡੀਲ ਲੱਗ ਜਾਂਦੀ ਆ, ਜਾਂ ਆਪਣੇ ਟਰੱਕਾਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਡੀਲ ਲੱਗਦੀ ਦੇਖੀ? ਬਿਲਕੁਲ 100% ਪ੍ਰਾਈਸ ਥੱਲੇ ਨਹੀਂ ਜਾਣੀ ਜੀ। ਨਹੀਂ ਜਾਣੀ ਜੀ। ਤੇ ਇਹ ਲੋਕਾਂ ਦਾ ਰਗੜਾ ਇਹੋ ਜਿਹਾ ਵੱਜਣਾ। ਇੱਥੇ ਦਾ ਸਮਾਰਟ ਮੂਵ ਆ, ਜਿਹੜਾ ਬੰਦਾ ਸਿਆਣਪ ਵਰਤ ਗਿਆ ਨਾ ਆਪਦੇ ਬਿੱਲ ਦੇ ਹਿਸਾਬ ਨਾਲ। ਅੱਜ ਤਾਂ ਹਰੇਕ ਨੂੰ ਪਿਆ ਵੀ ਮੈਂ ਸਾਰੇ ਇੱਧਰੋਂ ਹੁੰਜਾ ਫਿਰ ਕੇ ਡਾਲਰ ਕੈਲੀਫੋਰਨੀਆ ਤੋਂ ਇਕੱਠੇ ਕਰਦੇ ਆਉਣਾ, ਇੱਧਰੋਂ ਝੋਲੇ 'ਚ ਪਾ ਲੈਣੇ, ਫਿਰ ਇੱਧਰੋਂ ਈਸਟ ਕੋਸਟ ਤੋਂ ਇਕੱਠੇ ਕਰਦਾ ਜਾਊਗਾ, ਉਧਰੋਂ ਝੋਲੇ 'ਚ ਪਾ ਕੇ ਆਪਾਂ ਘਰੇ ਲਓ। ਇਹ ਬੁਰਾ ਹਾਲ ਹੋਣਾ ਵੇਖੋ। ਨਹੀਂ ਦੇਖੋ, ਇਹ ਚਲੋ ਹੁਣ ਹੈਗੀ ਹਾਸੇ ਵਾਲੀ ਗੱਲ ਆਪਾਂ ਕਰਦੇ ਹਨਾ। ਬੁਰਾ ਹਾਲ ਇਸ ਪੱਖੋਂ ਰਮਨ ਜੀ ਹੋਣਾ ਆ, ਜੋ ਆਪਾਂ ਪੰਜਾਬ ਦੇ ਵਿੱਚ ਹਾਲਾਤ ਦੇਖ ਰਹੇ ਹੈਗੇ ਆ ਵੀ ਉੱਥੇ ਆਪਾਂ ਕਿੰਨੀਆਂ ਸੁਣਦੇ ਆ ਵੀ ਇੱਧਰ ਖੁਦਕੁਸ਼ੀ, ਉਹ ਖੁਦਕੁਸ਼ੀ, ਇਹ ਹੋ ਗਿਆ ਵੀ ਕਰਜ਼ੇ ਦੀ ਮਾਰ ਨੇ ਆਹ ਕਰਤਾ ਉਹ ਕਰਤਾ। ਆ ਵੀ ਕਰਜ਼ਾ ਹੀ ਆ, ਕਿਸੇ ਨੇ ਕੈਸ਼ ਆਊਟ ਤਾਂ ਨਹੀਂ ਲਿਆ ਹੋਣਾ ਵੀ, ਕਿਸੇ ਦੇ ਕੋਲ ਇੱਦਾਂ ਤਾਂ ਨਹੀਂ ਹੈਗੇ ਵੀ ਕਿਸੇ ਨੇ 2.5 ਲੱਖ ਦਾ ਜਿਹੜਾ ਕੈਸ਼ ਤੇ ਜਿਹੜਾ ਚੱਕ ਲਿਆ। ਹੁਣ ਜਦੋਂ ਲੋਡ ਦਾ ਪ੍ਰਾਈਸ ਨਹੀਂ ਮਿਲਣਾ, ਕਿਸ਼ਤ ਥੋੜੀ ਉਹਦੀ ਘਟਣੀ ਆ। ਕਿਸ਼ਤ ਤਾਂ ਜਿਹੜੀ ਪ੍ਰਾਈਸ ਤੇ ਲਿਆ ਆ, ਜਿੰਨੇ ਤੇ ਤੁਹਾਡਾ ਇੰਟਰਸਟ ਵੱਧਿਆ ਆ, ਲੋਨ ਹੈਗਾ ਆ, ਉਹਦਾ ਤਾਂ ਤੁਹਾਨੂੰ ਓਨਾ ਹੀ ਜਿਹੜਾ ਉਹ ਜਾਣਾ ਪੈਣਾ, ਜਾਂ ਵਾਪਸ ਜਾਣਗੇ, ਤੇ ਜਾਂ ਫਿਰ ਬਾਅਦ ਦੇ ਵਿੱਚ ਕੋਈ ਰੱਬ ਨਾ ਕਰੇ ਵੀ ਦਿਲ ਹੌਲਾ ਕਰਕੇ ਤੇ ਕੋਈ ਇੱਧਰਲੇ ਪਾਸੇ ਨੂੰ ਕੋਈ ਇੱਦਾਂ ਦੇ ਪੁੱਠੇ ਕੰਮ ਨਾ ਜਿਹੜੇ ਆ ਉਹ ਸ਼ੁਰੂ ਹੋ ਜਾਣ। ਸੋ ਇਹ ਬਹੁਤ ਵੱਡਾ ਇੱਕ ਖਤਰਾ ਜਿਹੜਾ ਬੱਦਲ ਮੰਡਰਾ ਰਹੇ ਹੈਗੇ ਆ। ਇਹ ਸਮਝਣ ਦੀ, ਸੁਲਝੇ ਹੋਏ ਤਰੀਕੇ ਦੇ ਨਾਲ, ਠੰਡੇ ਦਿਮਾਗ ਦੇ ਨਾਲ ਫੈਸਲਾ ਲੈਣ ਦੀ ਜ਼ਰੂਰਤ ਆ। ਤੱਤੇ ਹੋਏ ਫੈਸਲਾ ਕੀਤਾ ਕਦੀ ਵੀ ਜਿਹੜਾ ਆ ਉਹ ਕਾਰਗਰ ਨਹੀਂ ਸਾਬਤ ਹੋਇਆ। ਉਹ ਕਦੀ ਵੀ ਜਿਹੜਾ ਇਸ ਹਿਸਾਬ ਦੇ ਨਾਲ ਜਿਹੇ ਮਾਮਲੇ ਦੇ ਵਿੱਚ, ਆਰਥਿਕਤਾ ਦੇ ਮਾਮਲੇ ਦੇ ਵਿੱਚ, ਉਹ ਕਦੀ ਵੀ ਮਾਫਕ ਨਹੀਂ ਬੈਠਾ ਹੁੰਦਾ। ਸੋ ਧਿਆਨ ਦੇ ਨਾਲ ਦੇਖ ਕੇ ਜਿਹੜਾ ਉਹ ਚੱਲੋ। ਬਾਅਦ ਦੇ ਵਿੱਚ ਪ੍ਰੋਬਲਮ ਜਿਹੜੀ ਉਹ ਸਾਰਿਆਂ ਨੂੰ ਬਹੁਤ ਵੱਡੀ ਦਰਪੇਸ਼ ਆਉਣੀ, ਕਿਉਂਕਿ ਇੱਕ ਪੂਰੀ ਕਮਿਊਨਿਟੀ ਦੇ ਲਈ ਇਹ ਜਿਹੜੀ ਪ੍ਰੋਬਲਮ ਫਿਰ ਬਾਅਦ ਦੇ ਵਿੱਚ ਜਿਹੜੀ ਉਹ ਖੜੀ ਹੋਣੀ ਆ। ਸਾਰੇ ਜਾਣੇ ਡਾਇਰੈਕਟਲੀ ਇਨਡਾਇਰੈਕਟਲੀ ਟਰੱਕਿੰਗ ਦੇ ਨਾਲ ਜਿਹੜੇ ਉਹ ਜੁੜੇ ਹੀ ਹੈਗੇ ਆ। ਪੂਰੇ ਦੇ ਪੂਰੇ ਇੱਕ ਜਾਣੇ ਦੇ ਸਿਰ ਦੇ ਉੱਤੇ ਪਰਿਵਾਰ ਜਿਹੜੇ ਉਹ ਕਰ ਰਹੇ ਆ। ਤੇ ਹੁਣ ਜਦੋਂ ਰਮਨ ਜੀ, ਜਦੋਂ ਡਾਲਰ ਸੋਹਣੇ ਬਣ ਰਹੇ ਆ ਤੇ ਆਪਾਂ ਸ਼ੌਂਕ ਵੀ ਮਹਿੰਗੇ ਪਾਲ ਲੈਣੇ ਆ, ਤੇ ਬਾਅਦ ਦੇ ਵਿੱਚ ਫਿਰ ਭਾਈ ਉਹ ਸ਼ੌਂਕ ਵੀ ਨਹੀਂ ਪੂਰੇ ਹੋਣੇ, ਤੇ ਫਿਰ ਕੰਮ ਬਹੁਤ ਖਰਾਬ ਹੋਣਾ। ਬਿਲਕੁਲ ਸਰ ਜੀ, ਇਹ ਗੱਲ ਆਪਾਂ ਕਿੰਨੇ ਵੀਕਸ ਤੋਂ ਇਹ ਗੱਲ ਕਰ ਰਹੇ ਹਾਂ ਕਿ ਜਿਹੜੀ ਇਕਵਿਪਮੈਂਟ ਪ੍ਰਾਈਸਿੰਗ ਹੈਗੀ ਆ ਅਨਐਕਸੈਪਸ਼ਨਲੀ ਹਾਈ ਹੈਗੀ ਆ। ਜਿਹੜੀ 10 ਸਾਲਾਂ ਦੇ ਵਿੱਚ 10,000 ਟਰੱਕ ਦੀ, ਟ੍ਰੇਲਰ ਦੀ ਪ੍ਰਾਈਸ ਵਧੀ ਹੈਗੀ ਆ, ਉਹ ਵਿਦਿਨ 6 ਮਹੀਨੇ 8 ਮਹੀਨੇ ਦੇ ਵਿੱਚ ਡਬਲ ਨਹੀਂ ਹੋ ਸਕਦੀ ਕਦੀ ਵੀ। ਕੋਈ ਵੀ ਮਤਲਬ ਕਿ ਉਹਦਾ ਨਹੀਂ ਏਡਾ ਹੋ ਸਕਦਾ ਵੱਡਾ ਕੰਮ ਵੀ ਏਡੀ ਵੱਡੀ ਡਿਮਾਂਡ ਜਿਹੜੀ ਉਹ ਵੱਧ ਜਾਵੇ, ਏਡੀ ਵੱਡੀ ਜਿਹੜੀ ਆ ਪ੍ਰਾਈਸਿੰਗ ਵੱਧ ਜਾਵੇ। ਡਿਮਾਂਡ ਯੈਸ ਠੀਕ ਆ, ਡਿਮਾਂਡ ਵਧੀ ਹੈਗੀ ਹੈ, ਕੰਮ ਦੇ ਵਿੱਚ ਵਾਧਾ ਹੋਇਆ ਹੈਗਾ, ਪ੍ਰਾਈਸਾਂ ਥੋੜ੍ਹੀਆਂ ਵੱਧ ਹੈਗੀਆਂ। ਪਰ ਮੈਂ ਇਹ ਗੱਲ ਨਹੀਂ ਮੰਨ ਸਕਦਾ ਵੀ ਪਿਛਲੇ ਸਾਲ ਬਹੁਤ ਹਾਰਡ ਹੈ ਗੱਲ ਮੰਨਣੀ ਵੀ ਪਿਛਲੇ ਸਾਲ ਉਹ ਟ੍ਰੇਲਰ ਜਿਹੜਾ ਸੀਗਾ ਉਹ 32,000 35,000 ਦੇ ਵਿੱਚ ਵਿਕ ਰਿਹਾ ਸੀ, ਤੇ ਇਸ ਸਾਲ ਉਹਦੀ ਪ੍ਰਾਈਸ ਜਿਹੜੀ ਅਨਾਊਂਸਮੈਂਟ ਆ ਜਾਵੇ ਵੀ ਉਹ 65 ਦਾ ਹੋ ਗਿਆ। ਹੁਣ ਇਹ ਮਤਲਬ ਹਲਕ ਤੋਂ ਗੱਲ ਥੱਲੇ ਨਹੀਂ ਉਤਰਦੀ ਵੀ ਇੰਨੀਆਂ ਹੀ ਪ੍ਰਾਈਸਾਂ ਵੱਧ ਗਈਆਂ, ਇੰਨੀ ਮਤਲਬ ਕਿ ਜਿਹੜੀਆਂ ਰਾ ਮਟੀਰੀਅਲ ਹੈਗਾ, ਜਿਹੜਾ ਹੈਗਾ ਉਹ ਹੈਗਾ। ਹਾਂ ਠੀਕ ਹੈ, ਇਸ ਵੇਲੇ ਮੈਨੂਫੈਕਚਰਿੰਗ ਦੇ ਵਿੱਚ ਕਮੀ ਆ, ਮੈਨੂਫੈਕਚਰਿੰਗ ਥੋੜ੍ਹੀ ਡਾਊਨ ਆ, ਟਾਈਮ ਤੇ ਗੱਡੀਆਂ ਨਹੀਂ ਬਣ ਰਹੀਆਂ, ਟਾਈਮ ਤੇ ਨਹੀਂ ਆ ਰਹੀਆਂ, ਪਰ ਇਟ ਇਜ਼ ਨਾਟ ਅ ਲੌਂਗ ਟਰਮ ਪ੍ਰੋਬਲਮ। ਇਹ
ਇੱਕ ਟਾਈਮ ਤੇ ਜਾ ਕੇ, ਕਿਉਂਕਿ ਜਦੋਂ ਪਿੱਛੋਂ ਜ਼ੋਰ ਲੱਗਾ ਇੱਕ ਵਾਰੀ ਬਣਾਉਣ ਲੱਗੇ ਤੇ ਇਹ ਆਬਵੀਅਸਲੀ ਖਤਮ ਹੋ ਜਾਣੀ ਹੈ, ਜਿਹੜੀ ਉਹਨਾਂ ਨੇ ਪੂਰੀ ਜਿਹੜੀ ਇਨਵੈਂਟਰੀ ਆ ਜਾਣੀ ਆ, ਇਨਵੈਂਟਰੀ ਆ ਗਈ ਤੇ ਦੈਨ ਪ੍ਰਾਈਸਿਸ ਵਿਲ ਗੋ ਡਾਊਨ ਜਾਂ ਪ੍ਰਾਈਸਿਸ ਵਿਲ ਐਕਚੁਅਲੀ ਐਡਜਸਟ, ਠੀਕ ਹੈ ਨਾ। ਤੇ ਦੂਜੇ ਬੰਨੇ ਜਿਹੜੇ ਰੇਟਸ ਹੈਗੇ ਆ, ਜਿੱਦਾਂ ਕਿ ਭਾਈ ਸਾਹਿਬ ਉਹਨਾਂ ਨੇ ਹੁਣੇ ਕਿਹਾ ਰੇਟਸ ਉੱਪਰ ਥੱਲੇ ਜਾਂਦੇ ਨੇ, ਰੇਟਸ ਨਹੀਂ ਪ੍ਰਾਈਸਾਂ ਉਨੀਆਂ ਨਹੀਂ ਉੱਪਰ ਥੱਲੇ ਜਾਂਦੀਆਂ ਜਿੰਨੇ ਰੇਟਸ ਆ। ਸੋ ਇਹ ਚੀਜ਼ ਜਿਹੜੀ ਆ ਇਹ ਬਹੁਤ ਧਿਆਨ 'ਚ ਰੱਖੋ। ਬਾਕੀ ਦੂਸਰੀ ਗੱਲ ਇਹ ਆ ਕਿ ਜਿਹੜੇ ਇਸ ਵੇਲੇ ਮੈਨੂਫੈਕਚਰਿੰਗ ਕੰਪਨੀਜ਼ ਹੈਗੀਆਂ ਉਹਨਾਂ ਦੇ ਉੱਤੇ ਲਾਅ ਸੂਟ ਕਰਨ ਦਾ ਜਾਂ ਉਹਨਾਂ ਦੇ ਨਾਲ ਇੱਦਾਂ ਦੀ ਕੋਈ ਗੱਲ ਕਰਨ ਦਾ, ਕਿਉਂਕਿ ਇਹ ਸਿੰਪਲ ਪ੍ਰੋਸੈਸ ਹੈਗਾ ਇੱਕ, ਜੇ ਪਾਰਟਸ ਹੀ ਨਹੀਂ ਹੈਗੇ, ਜਿਵੇਂ ਕੋਈ ਸਮਾਨ ਹੀ ਨਹੀਂ ਹੈਗਾ, ਕਹਿੰਦੇ ਪਏ ਰਹਿਣ ਦਿਓ, ਤੁਹਾਡਾ ਡਿਪੋਜ਼ਿਟ ਅਗਲੇ ਕਹਿੰਦੇ ਪਏ ਰਹਿਣ ਦਿਓ, ਠੀਕ ਹੈ ਨਾ। ਤੇ ਪਰ ਹੁਣ ਇਹ ਆ ਕਿ ਆਪਣਾ ਜਿਹੜਾ ਸਮਾਨ ਹੀ ਨਹੀਂ ਹੈਗਾ, ਜਦੋਂ ਉਹਨਾਂ ਦੇ ਕੋਲ ਜਾਂ ਕਿਸੇ ਕੋਲ ਸਮਾਨ ਹੀ ਨਹੀਂ ਹੋਊਗਾ ਤੇ ਆਬਵੀਅਸਲੀ ਇਹ ਤਾਂ ਇੱਕ ਕਾਮਨ ਜੀ ਪ੍ਰੈਕਟਿਸ ਹੈਗੀ ਨਾ, ਆਰਡਰ ਕੈਂਸਲ ਹੋ ਜਾਂਦੇ ਆ, ਸਾਰਾ ਕੁਝ ਹੋ ਜਾਂਦਾ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪ੍ਰਾਈਸਾਂ ਵੱਧ ਰਹੀਆਂ ਤੇ ਫਿਰ ਕੰਪਨੀਆਂ ਵੀ ਜਿਹੜੀਆਂ ਸੋਚਦੀਆਂ ਵੀ ਹੁਣ ਪਿਛਲੇ ਸਾਲ ਦੇ ਜਿਹੜੇ ਆਰਡਰ ਆ ਜਾਂ ਪਿਛਲੇ 4-5 ਮਹੀਨੇ ਪਹਿਲਾਂ ਜਿਹੜਾ ਆਰਡਰ ਕੀਤਾ ਸੀਗਾ ਉਹਦੀ ਪ੍ਰਾਈਸ ਘੱਟ ਆ, ਹੋ ਸਕਦਾ ਕਿਤੇ ਉਹ ਵੀ ਆਪਣਾ ਚੱਕਰ ਚਲਾਉਂਦੇ ਹੋਣ ਵੀ ਭਾਈ ਠੀਕ ਆ ਅੱਜ ਕੈਂਸਲ ਕਰ ਦਿਓ, ਕੱਲ ਨੂੰ ਮਹਿੰਗੇ ਵਿਕ ਜਾਣਗੇ ਜੀ। ਅਗਲੇ ਕਾਲਰ ਨੇ ਚੌਹਾਨ ਹੋਣੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਵੀਰਾਂ ਨੂੰ। ਤੇ ਵੀਰ ਜੀ ਮੇਰਾ ਕੁਐਸਚਨ ਸੀ ਕਿ ਮੇਰਾ ਨਾ ਟਰੱਕ ਹੈਗਾ ਆ, ਮੈਂ ਲੈਣਾ ਚਾਹੁੰਦਾ ਆ, ਉਹ ਹੈਗਾ 2000 ਤੋਂ ਪਹਿਲਾਂ ਦਾ ਬਣਿਆ ਹੋਇਆ। ਹਾਂਜੀ। ਤੇ ਉਹਦੇ ਵਿੱਚ 2008 ਤੋਂ ਪਹਿਲਾਂ ਯਾਨੀ 1995 ਹੈਗਾ ਕੈਨਵਰਥ, ਤੇ ਅੱਛਾ ਜੀ। ਉਹਦੇ ਉੱਤੇ ਭਾਜੀ ਪੇਪਰ ਲਾਗ ਬੁੱਕ ਲੱਗਣੀ ਹੈਗੀ, ਰਾਈਟ? ਅੱਛਾ ਜੀ। ਤੇ ਉਹਦਾ ਪੇਪਰ ਆਪਾਂ ਨੂੰ ਕੋਈ ਨਾਲ ਕੈਰੀ ਕਰਨਾ ਪੈਣਾ ਭਾਜੀ ਕਿ ਕੋਈ ਇਦਾਂ ਦੀ FMC ਤੋਂ ਆਪਾਂ ਲੈਣਾ ਪੈਣਾ ਕੋਈ ਪੇਪਰ ਵਿੱਚ, ਤੁਸੀਂ ਪੇਪਰ ਲਾਗ ਬੁੱਕ ਯੂਜ਼ ਕਰ ਸਕਦੇ ਹੋ? ਨਹੀਂ, FMCSA ਤੋਂ ਕੋਈ ਨਹੀਂ ਹੈਗਾ ਜੀ, ਇਹ ਤੁਹਾਡਾ ਹੈਗਾ ਆ CARB ਤੋਂ, ਕੈਲੀਫੋਰਨੀਆ ਏਅਰ ਰਿਸੋਰਸ ਬੋਰਡ। ਤੁਸੀਂ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਣਾ? ਨਹੀਂ ਭਾਜੀ, ਮੈਂ ਕੈਲੀਫੋਰਨੀਆ ਨਹੀਂ ਹੈਗਾ, ਅਸੀਂ ਹੈਗੇ ਮਿਸ਼ੀਗਨ 'ਚ ਭਾਜੀ। ਹਾਂਜੀ, ਤੁਹਾਨੂੰ ਜਿਹੜਾ ਤੁਹਾਡੇ ਆਪਣਾ ਹੈਗਾ ਏਅਰ ਰਿਸੋਰਸ ਬੋਰਡ ਹੈਗਾ ਆ, ਸਾਡਾ ਤਾਂ ਇੱਥੇ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਹੈਗਾ ਆ। ਸੋ ਮੋਸਟਲੀ ਉਹ ਜਿਹੜੇ ਟਰੱਕ ਹੈਗੇ ਆ ਉਹ ਫਿਊ ਈਅਰਸ ਹੈਗੇ ਆ ਜਿਹੜੇ ਕਿ ਹੋਰ ਚੱਲਣਗੇ ਇਸ ਵੇਲੇ, ਜਿਨ੍ਹਾਂ ਨੇ ਗਲਾਈਡਰ ਕਿਟਸ ਵੀ ਲਾਈਆਂ ਹੋਈਆਂ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਹੋ ਰਿਹਾ ਹੈਗਾ। ਤੁਹਾਡਾ ਟਰੱਕ ਹੋ ਸਕਦਾ ਲੌਗ ਬੁੱਕ ਉਹਦੇ ਵਿੱਚ ਨਾ ਲੱਗਦੀ ਹੋਵੇ, ਲੇਕਿਨ ਹੁਣ ਇਸ ਵੇਲੇ ਜਿਹੜਾ ਕੰਮ ਚੱਲ ਪਿਆ ਹੈਗਾ 22 ਦੇ ਐਂਡ ਦੇ ਵਿੱਚ ਜਿਹੜੀ ਨਵਾਂ ਲਾਅ ਜਿਹੜਾ ਇੱਧਰ ਪਾਸ ਹੋ ਚੁੱਕਾ ਆ, ਤੇ ਹੋ ਸਕਦਾ ਵੀ ਦੂਜੀਆਂ ਸਟੇਟਾਂ ਵੀ ਉਹਨੂੰ ਜਿਹੜੀਆਂ ਚੱਕਣ, ਉਹ ਹੈਗਾ ਕਿ ਸਾਲ ਦੇ ਵਿੱਚ 4 ਵਾਰੀ ਤੁਹਾਡਾ ਸਮਾਗ ਚੈੱਕ ਹੋਣਾ ਹੈ। ਜੇ ਤੁਹਾਡਾ ਸਮਾਗ ਚੈੱਕ ਦੇ ਟਰੱਕ ਪਾਸ ਨਹੀਂ ਹੁੰਦਾ ਤੇ ਸਿੰਪਲੀ ਉਹ ਟਰੱਕ ਚੱਲਣਾ ਨਹੀਂ ਗਾ। ਸੋ ਆਈ ਡੋਂਟ ਥਿੰਕ ਸੋ ਭਾਜੀ ਕੋਈ ਏਡੀ ਵੱਡੀ ਗੱਲ ਹੈਗੀ ਆ ਲੌਗ ਬੁੱਕ ਦੀ, ਜਿਹੜੀ ਏਡਾ ਮਤਲਬ ਕਿ ਟਰੱਕ ਲੈ ਕੇ ਉਹਦੇ ਵਿੱਚ ਲੌਗ ਬੁੱਕ ਨਹੀਂ ਲੱਗਦੀ ਜਾਂ ਪੇਪਰ ਲੱਗਦੀ ਆ। ਅੱਜ ਕੱਲ੍ਹ ਤਾਂ ਹੁਣ ਉਹ ਟਰੱਕ ਨੇ ਤੁਹਾਨੂੰ ਆਬਵੀਅਸਲੀ ਉਹਦੀਆਂ ਪਾਰਟਸ ਮਿਲਣੇ ਔਖੇ ਆ, ਸਾਰਾ ਕੁਝ ਮਿਲਣਾ ਔਖਾ ਅੱਗੇ ਤੇ ਅੱਗੇ। ਸੋ ਮੈਂ ਰਿਕਮੈਂਡ ਨਹੀਂ ਕਰੂੰਗਾ, ਬਾਕੀ ਅੱਗੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਏਅਰ ਰਿਸੋਰਸ ਬੋਰਡ ਹੈ ਉੱਥੇ ਉਹਨਾਂ ਨਾਲ ਗੱਲ ਕਰ ਸਕਦੇ ਜੀ। ਥੈਂਕ ਯੂ ਚੌਹਾਨ, ਮਿਹਰਬਾਨੀ। ਥੈਂਕ ਯੂ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਇੱਕ ਰੀਸੈਂਟ ਸਟੱਡੀ ਆਈ ਸੀ, ਉਹਦੇ ਮਾੜਾ ਜਿਹਾ ਤੁਹਾਡਾ ਧਿਆਨ ਲੈਂਦਾ ਆ। ਉਹਦੇ ਵਿੱਚ ਇਹਨਾਂ ਨੇ ਫਾਈਂਡ ਆਊਟ ਕੀਤਾ ਕਿ ਜਿਹੜੀ ਸ਼ਾਰਟੇਜ ਚੱਲ ਰਹੀ ਹੈ ਡਰਾਈਵਰ ਦੀ ਜਾਂ ਬਾਕੀ, ਇਹ ਜੇ ਸਾਰੀ ਸਪਲਾਈ ਚੇਨ ਦੇ ਵਿੱਚ 12% ਐਫੀਸ਼ੀਐਂਸੀ ਕਰ ਦਿੱਤੀ ਜਾਏ ਤਾਂ ਉਹਦੇ ਨਾਲ ਸਭ ਕੁਝ ਹੀ ਸੋਲਵ ਹੋ ਜਾਂਦਾ ਤੇ ਕੋਈ ਐਡੀ ਬੜੀ ਪ੍ਰੋਬਲਮ ਨਹੀਂ ਹੈਗੀ। 12% ਐਫੀਸ਼ੀਐਂਸੀ ਜੇ ਇੰਪਰੂਵਮੈਂਟ ਆਏ ਤਾਂ ਤੁਹਾਡੀ ਸਪਲਾਈ ਚੇਨ ਦੀ, ਡਰਾਈਵਰ ਸ਼ਾਰਟੇਜ ਦੀ ਸਾਰੀ ਪ੍ਰੋਬਲਮ ਸੋਲਵ ਹੋ ਜਾਂਦੀ ਆ। ਤੇ ਇੱਕ ਹੋਰ ਚੀਜ਼ ਸੀਗੀ, ਮੈਂ ਆਪਣਾ 2013 ਚ ਰੀਫਰ ਟ੍ਰੇਲਰ ਬਾਏ ਕੀਤਾ ਸੀ 52,000 ਦਾ, ਤੇ ਮੈਂ ਇੱਕ ਰੀਸੈਂਟ ਆਕਸ਼ਨ ਦਾ ਰਿਜ਼ਲਟ ਦੇਖ ਰਿਹਾ ਸੀ, ਉਹਦੇ ਵਿੱਚ 2013 ਟ੍ਰੇਲਰ 50,000 ਦਾ ਵਿਕ ਗਿਆ। ਮਤਲਬ 8 ਸਾਲ ਚਲਾਉਣ ਦੇ ਬਾਅਦ ਵੀ ਟ੍ਰੇਲਰ ਉਨੀ ਕੀਮਤ ਤੇ ਆ ਜੇ ਉਹਨੂੰ ਵੇਚ ਦਈਏ ਤਾਂ। ਦੇਖ ਲਓ, ਤੁਹਾਡੀ ਮਰਜ਼ੀ ਆ ਹੁਣ। ਮੈਂ ਉਹਦਾ ਐਗਜ਼ਾਮਪਲ ਦੇ ਰਿਹਾ। ਨਹੀਂ, ਇਹ ਤਾਂ ਹੈ ਬਿਲਕੁਲ ਭਾਜੀ। ਇਹ ਸੇਮ ਆਪਾਂ ਨੂੰ ਪੁਰਾਣੀਆਂ ਗੱਡੀਆਂ ਦੇ ਵਿੱਚ ਵੀ ਇਹੀ ਚੀਜ਼ ਜਿਹੜੀ ਉਹ ਆਪਾਂ ਨੂੰ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਓਲਡ ਕਾਰ ਸੇਲਸ ਜਿਹੜੀਆਂ ਬਹੁਤ ਥਰੂ ਦਾ ਰੂਫ ਜਿਹੜੀਆਂ ਗਈਆਂ। ਥੈਂਕ ਯੂ ਅਮਰੀਕ ਜੀ ਇਸ ਚੀਜ਼ ਦੇ ਬਾਰੇ। ਨਹੀਂ, ਬਿਲਕੁਲ ਜਿਹੜੀ ਇਹਨਾਂ ਨੇ ਗੱਲ ਕਹੀ ਆ ਰਾਜਕਰਨ, ਬਿਲਕੁਲ ਠੀਕ ਹੈਗੀ ਆ। ਇੱਕ ਤਾਂ ਜਿਹੜੀ ਸਾਡੀਆਂ ਪੋਰਟਸ ਹੈਗੀਆਂ, ਜਿਹੜੀਆਂ ਖਾਸ ਕਰਕੇ ਆਪਣੀਆਂ LA ਲੌਂਗ ਬੀਚ ਵਾਲੀਆਂ ਪੋਰਟਸ ਹੈਗੀਆਂ, ਇਹ ਵਰਲਡ ਦੀਆਂ ਸਾਰਿਆਂ ਨੂੰ ਬਿਜ਼ੀਐਸਟ ਪੋਰਟਸ ਹੈਗੀਆਂ। ਡੈਫੀਨੇਟਲੀ US ਦੀਆਂ ਤਾਂ ਹੈ ਹੀ ਹੈ। 40% ਜਿਹੜਾ ਕਾਰਗੋ ਹੈਗਾ ਇਹਨਾਂ ਪੋਰਟਸ ਦੇ ਥਰੂ ਆਉਂਦਾ ਹੈਗਾ US ਦੇ ਵਿੱਚ, ਤੇ ਇਹ ਰੈਂਕਿੰਗ ਦੇ ਵਿੱਚ ਸਾਰਿਆਂ ਨੂੰ ਇਨਐਫੀਸ਼ੀਐਂਟ ਪੋਰਟਸ ਗਿਣੀਆਂ ਗਈਆਂ। ਸੋ ਇਹ ਵੀ ਨਾਲ ਆ। ਸੋ ਜੇ ਇਹ ਸਾਰਿਆਂ ਨੂੰ ਬਿਜ਼ੀਐਸਟ ਆ
ਤੇ ਇਹ ਰੈਂਕਿੰਗ ਦੇ ਵਿੱਚ ਸਾਰਿਆਂ ਨੂੰ ਇਨਐਫੀਸ਼ੀਐਂਟ ਵੀ ਆ। ਇਹ ਕੋਈ ਐਫੀਸ਼ੀਐਂਟ ਪੋਰਟਸ ਨਹੀਂ ਹੈਗੀਆਂ ਜਿਹਦੇ ਵਿੱਚ ਕਿ ਬਹੁਤ ਕਾਰਗਰ ਕੰਮ ਹੁੰਦਾ ਆ। ਸੋ ਇਨਐਫੀਸ਼ੀਐਂਟ ਪੋਰਟ ਹੈਗੀਆਂ। ਉਸ ਤੋਂ ਬਾਅਦ ਜਿਹੜਾ ਸਾਡਾ ਪੋਰਟ ਸਿਸਟਮ ਹੈਗਾ ਉਹ ਬਹੁਤ ਜਿਹੜਾ ਢਿੱਲਾ ਹੈਗਾ, ਉਹਨੂੰ ਠੀਕ ਕਰਨ ਦੀ ਲੋੜ ਹੈਗੀ, ਐਫੀਸ਼ੀਐਂਸੀ ਵਧਾਉਣ ਦੀ ਲੋੜ ਹੈਗੀ ਆ। ਉਸ ਤੋਂ ਬਾਅਦ ਜਿਹੜਾ ਦੂਜਾ ਫੈਕਟਰ ਹੈਗਾ, ਜਿਹੜੇ ਕਿ ਟ੍ਰੇਨ ਦੀ ਗੱਲ ਕੀਤੀ ਗਈ ਆ, ਹੁਣ ਟ੍ਰੇਨ 15% ਕਪੈਸਿਟੀ ਤੇ ਚੱਲ ਰਹੀ ਹੈ ਇਸ ਵੇਲੇ, ਜਿਹੜੀ ਕਾਰਗੋ ਆ। ਉਸ ਤੋਂ ਬਾਅਦ ਜਿਹੜੀ ਡਰਾਈਵਰ ਸ਼ੋਰਟੇਜ ਨਾਲੋਂ ਡਰਾਈਵਰ ਰਿਟੈਂਸ਼ਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਜਿਹੜੀ ਡਰਾਈਵਰ ਰਿਟੈਂਸ਼ਨ ਹੈ ਨਾ, ਡਰਾਈਵਰ ਨੂੰ ਕਿਸੇ ਕੰਪਨੀ ਦੇ ਕੋਲ ਐਵਰੇਜ ਰੋਕ ਕੇ ਰੱਖਣਾ, ਕਿਸੇ ਕੰਪਨੀ ਦੇ ਕੋਲ ਐਵਰੇਜ ਡਰਾਈਵਰ ਕਿੰਨਾ ਚਿਰ ਕੰਮ ਕਰਦਾ, ਉਹ ਬਹੁਤ ਜ਼ਿਆਦਾ ਲੋ ਹੈਗੀ ਆ। ਡਰਾਈਵਰ ਟਰਨਓਵਰ ਬਹੁਤ ਜ਼ਿਆਦਾ ਹਾਈ ਹੈ ਕੰਪਨੀਆਂ ਦਾ। ਅਸੀਂ ਕੰਪਨੀਆਂ ਦਾ ਟਰਨਓਵਰ 90% ਦੇ ਲਾਗੇ ਵੀ ਆਮ ਤੌਰ ਤੇ ਨਾਰਮਲ ਕੰਪਨੀਆਂ ਦੇ ਵਿੱਚ ਦੇਖਿਆ ਹੈਗਾ ਕਿ 90% ਟਰਨਓਵਰ ਹੈਗਾ। ਉਹ ਜਦੋਂ ਟਰਨਓਵਰ ਡਰਾਈਵਰ ਹੁੰਦਾ ਹੈ, ਇੱਕ ਕੰਪਨੀ ਕੋ ਛੱਡ ਕੇ ਦੂਜੀ 'ਚ ਜਾਂਦਾ ਹੈ, 2 ਵੀਕ ਇੱਧਰ ਉਹ ਘੱਟ ਕੰਮ ਕਰਦਾ, 2 ਵੀਕ ਅੱਗੇ ਜਾ ਕੇ ਵੇਟ ਕਰਦਾ ਓਰੀਐਂਟੇਸ਼ਨ ਦੀ, ਹਰ ਚੀਜ਼ ਦੀ। ਤੇ ਉਹ ਜਿਹੜਾ ਟਾਈਮ ਉਹਦਾ ਲੈਪਸ ਹੁੰਦਾ ਆ, ਟਾਈਮ ਵਿੱਚ ਖਰਾਬ ਹੁੰਦਾ ਆ। ਉਹ ਇੱਕ ਡਰਾਈਵਰ ਜਿਹੜੀ ਆ, ਇੱਕ ਜਿਹੜਾ ਟਰੱਕ ਆ, ਉਹ ਮਹੀਨਾ ਖੜ ਜਾਣਾ, 15 ਦਿਨ ਖੜ ਜਾਣਾ। ਹੁਣ ਜਿਹਨੂੰ ਛੱਡ ਕੇ ਗਿਆ, ਉਹਦਾ ਪਤਾ ਨਹੀਂ ਕਿੰਨਾ ਚਿਰ ਉਹਨਾਂ ਨੂੰ ਡਰਾਈਵਰ ਨਹੀਂ ਮਿਲਣਾ ਜਾਂ ਕਿੰਨਾ ਚਿਰ ਉਹਨਾਂ ਨੂੰ ਲੱਗਣਾ ਹੈ। ਸੋ ਇਹ ਜਿਹੜੀ ਡਰਾਈਵਰ ਰਿਟੈਂਸ਼ਨ ਹੈ ਨਾ, ਡਰਾਈਵਰ ਟਰਨਓਵਰ, ਡਰਾਈਵਰ ਰਿਟੈਂਸ਼ਨ ਹੈ, ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈਗਾ। ਡਰਾਈਵਰ ਸ਼ੋਰਟੇਜ ਦੇ ਜਿਹੜੇ ਅਗਲੇ ਫੈਕਟ ਹੈਗੇ, ਉਹ ਹੈਗੇ ਆ ਜਿਹੜੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਉਹਦੇ ਵਿੱਚ ਵੀ ਲੱਖ ਤੋਂ ਉੱਤੇ ਡਰਾਈਵਰ ਜਿਹੜਾ ਉਹ ਆਊਟ ਹੋ ਚੁੱਕਾ ਹੈ ਥੋੜੇ ਵਰਕਫੋਰਸ ਚੋਂ। ਉਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ, ਔਰ ਗਾਂ ਦੇ ਗਾਂ ਉਹ ਹੋਰ ਸਖਤ ਹੁੰਦਾ ਜਾ ਰਿਹਾ। ਜੀ, ਅਗਲੇ ਕਾਲਰ ਨੇ ਬੂਟਾ ਸਿੰਘ। ਹਾਂਜੀ, ਦੋਨਾਂ ਭਰਾਵਾਂ ਨੂੰ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆਹ ਜਿਹੜਾ ਪੋਰਟ ਵਾਲੀ ਗੱਲ ਚੱਲਦੇ ਆ, ਅੱਗੇ ਸਾਡੇ ਨਾਲ ਇੱਥੇ ਲੈਂਦੇ ਨਹੀਂ ਸੀ ਕੰਟੇਨਰ, ਤੇ ਉੱਥੋਂ ਮੋੜ ਦਿੰਦੇ ਸੀਗੇ, ਤੇ ਸਾਨੂੰ ਯਾਰਾਂ ਦੇ ਵਿੱਚ ਮਸ਼ੀਨ ਲੈਣੀ ਪਈ, ਦੂਜੀ ਚੱਕਣ ਵਾਲੀ ਉੱਤੋਂ ਟਰਾਂਸਫਰ ਮਸ਼ੀਨ, ਤੇ 3-3 4-4 ਲੱਖ ਉਹਨਾਂ ਤੇ ਲਾਇਆ। ਤੇ ਹੁਣ ਜਾਨੀ ਦੀ ਜਿੱਦਾਂ ਦਾ ਕੰਮ ਆਈ ਨਾ ਵੀ ਸਰਕਾਰ ਨੇ ਕਰਨਾ, ਉਹਦੇ ਹੁਣ ਕੰਟੇਨਰ ਵੀ ਲੈਣ ਲੱਗ ਪਏ ਤੇ ਯਾਰ ਵੀ ਖਾਲੀ ਹੋਈ ਜਾਂਦੇ ਆ। ਇਹ ਹਿਸਾਬ ਲਾ ਲਓ ਵੀ ਸਾਨੂੰ ਹੋਰ ਵੀ ਪੈਸੇ ਲਾਉਣੇ ਪਏ। ਇਹ ਨਾ ਚਾਲ ਆ, ਜਿਹੜਾ ਰੇਟ ਕੇਰਾ ਤਾਂ ਨੂੰ ਚੜੇ ਆ ਤੇ ਕੇਰੇ ਸਿੱਟਣੇ ਆ, ਤੇ ਜਿਹੜਾ ਇਹ ਅੱਗ ਦੇ ਵਿੱਚ ਆ ਗਿਆ ਨਾ ਤੇ ਉਹਨੇ ਝੁਲਸਿਆ ਜਾਣਾ ਪੂਰਾ ਚੰਗੀ ਤਰ੍ਹਾਂ। ਇਹ ਬਚ ਕੇ ਰਹੋ ਆਦਾ, ਜਿਵੇਂ ਪੈਸਾ ਪੁਰਾਣੀਆਂ ਚੀਜ਼ਾਂ ਦੀਆਂ ਹਰੇਕ ਦੀਆਂ ਵਧੀ ਜਾਂਦੀਆਂ, ਘਰਾਂ ਦੀਆਂ ਵਧੀ ਜਾਂਦੀਆਂ। ਤੇ ਇਸ ਕਰਕੇ ਭਾਈ ਆਪਣੀ ਤਾਂ ਇਹੀ ਆ ਵੀ ਪੈਰ ਵੇਖ ਵੇਖ ਕੇ ਰੱਖੋ ਵੀ ਭਾਈ ਥੱਲੇ ਕੰਡੇ ਹੈਗੇ ਆ, ਆਮ ਲੇਹਦੇ ਆ ਕਿ ਜਾਂ ਦੂਜੇ ਆ ਥੋੜਦੇ ਆ। ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ ਜੀ। ਆਪਣੇ ਫੇਸਬੁੱਕ ਤੇ ਕਮੈਂਟ ਕਰਦੇ ਨੇ ਸਤਵਿੰਦਰ ਭੰਡਾਲ, ਕਹਿੰਦੇ ਉਹਨਾਂ ਨੇ 2022 ਦਾ 1.5 ਲੱਖ ਦਾ ਜਿਹੜਾ ਉਹ ਟਰੱਕ ਖਰੀਦਿਆ ਆ, ਤੇ ਕਈ ਲੋਕ ਕਹਿੰਦੇ 2 ਲੱਖ ਤੋਂ ਉੱਤੇ ਖਰੀਦ ਰਹੇ ਨੇ, ਕਿਉਂ? ਸੋ ਪੇ ਕਰ ਰਹੇ ਨੇ। ਹੋ ਸਕਦਾ ਬੁੱਕ ਕੀਤਾ ਹੋਵੇ, ਹੋ ਸਕਦਾ ਕੋਈ ਨਾ ਕੋਈ ਉਹਨਾਂ ਨੇ ਪਹਿਲਾਂ ਲਿਆ ਹੋਵੇ, ਜਾਂ ਕੋਈ ਨਾ ਕੋਈ ਰੀਜ਼ਨ ਹੋ ਸਕਦਾ। ਪਰ ਡੈਫੀਨੇਟਲੀ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਟਰੱਕ ਆ, ਟਰੱਕਾਂ ਦੀਆਂ ਪ੍ਰਾਈਸਾਂ ਆ, ਕਾਫੀ ਡੀਲਰਸ਼ਿਪਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਆ, ਗੱਲ ਕਰਨ ਦਾ ਮੌਕਾ ਮਿਲਦਾ ਆ। ਮੋਸਟਲੀ ਟਰੱਕ ਅਵੇਲੇਬਲ ਹੀ ਨਹੀਂ ਹੈਗਾ। ਸੋ ਜੇ ਤੁਸੀਂ ਬੁੱਕ ਕਰਾਇਆ, ਪਿਛਲੀ ਪ੍ਰਾਈਸ ਤੇ ਬੁੱਕ ਕਰਾਇਆ ਹੈਗਾ, ਤਾਂ ਡੈਫੀਨੇਟਲੀ ਹੈਗਾ। ਜਿਹੜੀ ਕੁਛ ਲੀਸਿੰਗ ਕੰਪਨੀਆਂ ਹੈਗੀਆਂ ਇਸ ਵੇਲੇ, ਜਿਹੜੀਆਂ ਲੀਸ ਕਹਿ ਕੇ ਟਰੱਕ ਵੇਚ ਰਹੀਆਂ ਹੈਗੀਆਂ, ਲੀਸਿੰਗ ਕਹਿ ਕੇ ਟਰੱਕ ਦਿੱਤਾ ਜਾਂਦਾ ਹੈਗਾ, ਉਹਨਾਂ ਦੇ ਵਿੱਚ ਕਾਫੀ ਗੜਬੜੀ ਚੱਲਦੀ ਹੈ। ਸੋ ਉਹਨਾਂ ਦੇ ਵੱਲੋਂ ਧਿਆਨ ਰੱਖੋ ਥੋੜਾ ਜਿਹਾ। ਜੀ ਬਿਲਕੁਲ ਰਾਜਕਰਨ ਜੀ ਜੀ ਬਿਲਕੁਲ। ਸੋ ਇਹ ਤਾਂ ਸਥਿਤੀ ਹੁਣ ਇੱਦਾਂ ਹੀ ਆ। ਸੋ ਰਮਨ ਜੀ, ਜਿਹੜੀਆਂ ਆਪਾਂ ਫਿਰ ਟਰੱਕ ਟਰੁੱਕ ਖੜੇ ਖੁੜੇ ਦੇਖਦੇ ਹਾਂ, ਉਹ ਵੈਸੇ ਹੀ ਦਿਖਾਉਣ ਨੂੰ ਖਿਲਾ ਰਹੇ ਆ, ਜਿਹੜੇ ਚੱਲਦੇ ਨਹੀਂ ਆ, ਜਾਂ ਉਹ ਵਿਕਦੇ ਨਹੀਂ ਆ, ਕੀ ਉਹ ਜਾਂ ਬਹੁਤ ਘੱਟ ਹੀ ਹੈ? ਉਹ ਪ੍ਰਾਈਸਾਂ ਬਹੁਤ ਹਾਈ ਆ ਮਿੱਤਰ ਜੀ। ਅੱਛਾ, ਹੱਥ ਨਹੀਂ ਪੈਂਦਾ ਹੈ? ਨਹੀਂ, ਉਹ ਪ੍ਰਾਈਸਾਂ ਬਹੁਤ ਹਾਈ ਆ, ਉਹਦੇ ਵਿੱਚ ਹੱਥ ਪੈਣ ਵਾਲੀ ਗੱਲ ਨਹੀਂ। ਉਹ ਜੇ ਪ੍ਰਾਈਸਾਂ ਹਾਈ ਲਾ ਕੇ ਬੈਠੇ ਹੁਣ, ਉਹੀ ਟਰੱਕ ਜਿਹੜਾ ਤੁਹਾਨੂੰ 50-60 ਹਜ਼ਾਰ ਦਾ ਮਿਲਦਾ, ਉਹ ਵੀ 90 ਦਾ, ਲੱਖ ਦਾ ਤੁਰਿਆ ਫਿਰਦਾ। ਹੁਣ ਉੱਥੇ ਫਿਰ ਤੁਹਾਨੂੰ ਪਤਾ ਹੀ ਆ, ਉਹਨੂੰ ਫਿਰ ਟਾਈਮ ਵੀ ਲੱਗਦਾ ਵੇਚਣ ਨੂੰ। ਟਰੱਕ ਖੜੇ ਆ, ਡੈਫੀਨੇਟਲੀ ਤੁਸੀਂ ਸਹੀ ਆ। ਆਪਾਂ ਹੁਣ ਜਾਂਦੇ ਲੰਘਦੇ ਡੀਲਰਸ਼ਿਪ ਲੱਗ ਕੇ ਟਰੱਕ ਤਾਂ ਬਹੁਤ ਖੜੇ ਆ, ਪਰ ਉਹਨਾਂ ਚੋਂ ਕਈ ਵਿਕੇ ਹੁੰਦੇ ਆ, ਕਈ ਟੇਕ ਓਵਰ ਕਰਨ ਵਾਲੇ, ਕਈ ਕੁਛ ਮਤਲਬ ਕਈ ਸਿਚੁਏਸ਼ਨਾਂ ਦੇ ਵਿੱਚ ਖੜੇ ਹੁੰਦੇ ਆ। ਪਰ ਡੈਫੀਨੇਟਲੀ ਜੇ ਜਾ ਕੇ ਉਹਨਾਂ ਨੂੰ ਤੁਸੀਂ ਕਹਿ ਦਿਓ, ਤੇ ਉਹ ਸਿੱਧੀ ਇਹੋ ਗੱਲ ਕਹਿੰਦੇ ਵੀ ਸਾਹਿਬ ਜੋ ਫਲੋਰ ਤੇ ਖੜਾ ਸਾਰਾ ਸੋਲਡ ਆਊਟ ਆ। ਸੋ ਉਹਨਾਂ ਦੇ ਵਿੱਚ ਇਹ ਗੱਲ ਪਹਿਲਾਂ ਕੀਤੀ ਜਾਂਦੀ ਹੈ ਵੀ ਜੋ ਵੀ ਕੁਝ ਸਾਡੇ ਕੋਲ ਹੈਗਾ ਸਾਰਾ ਸੋਲਡ ਆਊਟ ਹੈ, ਇਹਦੇ 'ਚ ਕੋਈ ਕੁਝ ਨਹੀਂ ਹੈਗਾ ਤੁਹਾਡੇ ਲਈ। ਸੋ ਪਰ ਇਹ ਆ ਵੀ ਅਗੇਨ ਆਪਣੇ ਨੰਬਰ ਰਨ ਜ਼ਰੂਰ ਕਰੋ, ਖਾਸ ਕਰਕੇ ਲੀਸਿੰਗ ਵਾਲੇ। ਜਿਹੜਾ ਵੀ ਕੋਈ ਲੀਸਿੰਗ ਕਰਦਾ ਹੈਗਾ, ਉਹਨੂੰ ਧਿਆਨ 'ਚ ਰੱਖੋ। ਲੀਸਿੰਗ ਵਾਲੇ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ। ਜੀ, ਲੀਸਿੰਗ ਦੀਆਂ ਟਰਮਸ ਜਿਹੜੀਆਂ ਬੜੀਆਂ ਸਟ੍ਰਿਕਟ ਹੈਗੀਆਂ। ਜੀ, ਅਗਲੇ ਕਾਲਰ ਨੇ ਰੰਧਾਵਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤੁਹਾਡਾ ਪ੍ਰੋਗਰਾਮ ਵੇਖਦਾ ਸੁਣਦਾ ਰੇਡੀਓ ਪੰਜਾਬ ਵਿੱਚ, ਤੇ ਮੈਂ ਇੰਨਾ ਕਹਿਣਾ ਸੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੇ ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਬਹੁਤ ਵਧੀਆ, ਬਹੁਤ ਸੋਹਣੀ ਜਾਣਕਾਰੀ ਦਿੰਦੇ ਢਿੱਲੋਂ ਸਾਹਿਬ, ਤੁਸੀਂ ਆਸਾ ਸਾਹਿਬ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਸੋ ਪੰਜਾਬੀ ਰੇਡੀਓ USA ਦੇ ਉੱਤੇ ਹਰ ਵੀਰਵਾਰ ਨੂੰ ਆਪਾਂ ਜਿਹੜਾ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਸੋ ਜੋ ਟਰੈਕਿੰਗ ਦੇ ਵਿੱਚ ਇਸ ਟਾਈਮ ਚੱਲ ਰਿਹਾ ਆ, ਜਿਹੜੀਆਂ ਦਰਪੇਸ਼ ਨੇ ਇਸ ਟਾਈਮ ਸਮੱਸਿਆਵਾਂ, ਜਾਂ ਜੋ ਵੀ ਆ ਰਹੇ ਨੇ ਕੁਝ ਫੈਸਲੇ, ਜਾਂ ਜਿੱਦਾਂ ਵੀ ਜਿਹੜਾ ਉਹ ਹੋ ਰਿਹਾ ਆ, ਉਸ ਦੇ ਬਾਰੇ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਆਗਾਹ ਕਰਦੇ ਰਹਿੰਦੇ ਹੈਗੇ ਆ, ਵੀ ਤਾਂ ਜੋ ਜਿਹੜੇ ਭਾਈ ਸੁਚੇਤ ਰਹੋ, ਤੇ ਤੁਸੀਂ ਜਿਹੜਾ ਫੈਸਲਾ ਹੈ ਜਿਹੜਾ ਵੀ ਇਸ ਦੇ ਪ੍ਰਤੀ ਲੈਣਾ ਹੈ, ਤੁਹਾਨੂੰ ਜਾਣਕਾਰੀ ਦੇ ਨਾਲ ਜਿਹੜਾ ਉਹ ਤੁਸੀਂ ਫੈਸਲਾ ਲਓ। ਜੀ ਰਮਨ ਜੀ। ਬਿਲਕੁਲ ਜੀ, ਜਿਹੜੇ ਕੰਮ ਹੈਗੇ ਆ, ਔਰ ਅਗੇਨ ਆਪਾਂ ਬਾਰ-ਬਾਰ ਇਹ ਗੱਲਾਂ ਕਰਦੇ ਹੈਗੇ ਆ ਕਿ ਹੁਣ ਜਿਹੜੇ ਆਉਣ ਵਾਲਾ ਸਮਾਂ ਹੈਗਾ, ਆਡਿਟਸ ਵਗੈਰਾ ਕਾਫੀ ਜਿਹੜੇ ਆ ਇਸ਼ੂ ਹੋਣ ਜਾ ਰਹੇ ਆ, ਆਡਿਟਸ ਵਗੈਰਾ ਕਾਫੀ ਆ ਰਹੇ ਹੈਗੇ ਆ। ਤੁਸੀਂ ਥੋੜ੍ਹਾ ਬਹੁਤ ਧਿਆਨ ਆਪਣੇ ਜਿਹੜੇ ਇਹ ਆਡਿਟਸ ਵਾਲੇ ਪਾਸੇ ਵੀ, ਆਪਣੀ ਕੰਪਨੀ ਦੀ ਦੇਖ ਰੇਖ ਵਾਲੇ ਪਾਸੇ ਵੀ ਦਿਓ, ਕਿਉਂਕਿ ਹੁਣ ਬਹੁਤ ਜਣੇ ਜਿਹੜੇ ਆ, ਬਹੁਤ ਲੋਕੀ ਜਿਹੜੇ ਨਵੀਆਂ ਕੰਪਨੀਆਂ ਖੁੱਲੀਆਂ ਹੈਗੀਆਂ, ਉਹ ਅੱਜ ਦੀ ਤਰੀਕ ਦੇ ਵਿੱਚ ਬਸ ਭਜਾ ਭਜਾਈ ਮਤਲਬ ਟਰੱਕਾਂ ਦੇ ਵਿੱਚ ਮਤਲਬ ਲੱਗੇ ਹੋਏ ਆ, ਔਰ ਕੋਈ ਵੀ ਜਿਹੜਾ ਆ ਉਹ ਆਪਣੀ ਕੰਪਨੀ ਦੇ ਵੱਲ ਜਿਹੜਾ ਆ ਇਹ ਧਿਆਨ ਨਹੀਂ ਦੇ ਰਿਹਾ ਹੈਗਾ ਕਿ ਕੰਪਨੀ ਕਿਵੇਂ ਹੈਗੀ ਆ, ਕੰਪਨੀ ਦੀ ਹੈਲਥ ਕੀ ਹੈਗੀ ਆ। ਟਰੱਕ ਤੁਸੀਂ ਡੈਫੀਨੇਟਲੀ ਲੈ ਲਿਆ, ਮਹਿੰਗਾ ਲਿਆ, ਸਸਤਾ ਲਿਆ, ਕੀ ਲਿਆ, ਪਰ ਜੇ ਤਾਂ ਕੱਲ੍ਹ ਨੂੰ ਤੁਹਾਡੀ ਕੰਪਨੀ ਜਿਹੜੀ ਆ ਉਹ ਆਊਟ ਆਫ ਸਰਵਿਸ ਹੋ ਜਾਂਦੀ ਆ, ਤੇ ਫਿਰ ਟਰੱਕ ਖੜੇ ਦਾ ਖੜਾ ਰਹਿ ਜਾਣਾ। ਸੋ ਖਾਸ ਕਰਕੇ ਮੈਂ ਉਹਨਾਂ ਨੂੰ ਕਹੂੰਗਾ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਔਰ ਜਿਨ੍ਹਾਂ ਨੇ ਵਰਕ ਪਰਮਿਟ ਦੇ ਲੋਨ ਕਰਵਾ ਕੇ ਟਰੱਕ ਲਏ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆਪਣੀ ਕੰਪਨੀ ਵੱਲ, ਕਿਉਂਕਿ ਕੰਪਨੀਆਂ ਜਿਹੜੀਆਂ ਇੱਕ ਮਾਮੂਲੀ ਜਿਹੜੀਆਂ ਗਲਤੀਆਂ ਦੇ ਨਾਲ ਜਿਹੜੀਆਂ ਕੰਪਨੀਆਂ ਉਹ ਬੰਦ ਹੋ ਜਾਂਦੀਆਂ, ਔਰ ਤੁਸੀਂ ਮੁੜ ਕੇ ਜਿੰਨੀ ਦੇਰ ਤੱਕ ਉਹ ਚੀਜ਼ ਤੁਸੀਂ ਠੀਕ ਨਹੀਂ ਕਰਦੇ, ਉਨੀ ਦੇਰ ਤੱਕ ਕੰਪਨੀ ਰੀਸਟਾਰਟ ਨਹੀਂ ਹੁੰਦੀ, ਤੇ ਪਲੱਸ ਤੁਹਾਡਾ ਜਿਹੜਾ ਟਰੱਕ ਦਾ ਡਰਾਈਵਰ ਲਾਇਸੈਂਸ ਹੈਗਾ ਉਹ ਤੁਹਾਡੇ ਵਰਕ ਪਰਮਿਟ ਦੇ ਨਾਲ ਜੁੜਿਆ ਹੋਇਆ ਹੈਗਾ। ਸੋ ਇਸ ਕਰਕੇ ਜਿਹੜਾ ਆ ਉਹ ਤੁਸੀਂ ਉਹਨੂੰ ਧਿਆਨ ਰੱਖੋ ਵੀ ਜੇ ਕੰਪਨੀ ਤੁਹਾਡੀ ਚੱਲ ਰਹੀ ਆ ਤੇ ਉਹਦੀ ਹੈਲਥ ਬਿਲਕੁਲ ਠੀਕ ਹੈਗੀ ਆ। ਮੈਨੂੰ ਅੱਜ ਦੀ ਤਰੀਕ ਦੇ ਵਿੱਚ ਕਈ ਕੇਸਿਸ ਮੇਰੇ ਕੋਲ ਆਉਂਦੇ ਆ ਜਿਹਦੇ 'ਚ ਕਿ ਜਿਹੜੇ ਨਵੀਆਂ ਕੰਪਨੀਆਂ ਖੋਲੀਆਂ, ਨਵੇਂ ਮੁੰਡੇ ਆਏ ਆ, ਵਰਕ ਪਰਮਿਟ ਆ, ਤੇ ਜਦੋਂ ਉਹਨਾਂ ਦੀ ਕੰਪਨੀ ਦੇ ਬਾਰੇ 'ਚ ਗੱਲ ਕਰੀਦੀ ਆ, ਕੋਈ ਪੇਪਰ ਵਰਕ ਪੁੱਛੀ ਦਾ ਗੱਲ ਕਰਦੇ ਆ, ਤਾਂ ਡੈਫੀਨੇਟਲੀ ਜ਼ੀਰੋ ਰਾਜਕਰਨ, ਮੈਂ ਇਹ ਨਹੀਂ ਕਹਿ ਰਿਹਾ ਕਿ 10% 20% ਉਹਨਾਂ ਨੂੰ ਪਤਾ ਆ ਵੀ ਕੀ ਆ ਪੇਪਰ, ਕੋਈ ਕੋਈ ਪੁੱਛ ਲਓ, ਪਰਮਿਟ ਪੁੱਛ ਲਓ, ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਪੁੱਛ ਲਓ, ਰੈਂਡਮ ਪੁੱਛ ਲਓ, ਉਹਨਾਂ ਨੂੰ ਕੋਈ ਚੀਜ਼ ਪੁੱਛ ਲਓ ਨਾ, ਜ਼ੀਰੋ ਨੌਲੇਜ ਆ। ਸੋ ਉਹ ਜਿਹੜੀ ਚੀਜ਼ ਆ ਉਹ 'ਚ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਆਪ ਜੀ ਨੂੰ ਬਹੁਤ ਧਿਆਨ ਰੱਖੋ। ਮੈਂ ਸਾਰੇ ਇੱਦਾਂ ਦੇ ਹੈਗੇ ਆ, ਪਰ ਮੈਜੋਰਟੀ ਜਿੰਨਿਆਂ ਤੋਂ ਆਪਾਂ ਅੱਜ ਤੱਕ ਇਨਫੋਰਮੇਸ਼ਨ ਸਾਨੂੰ ਮਿਲਦੀ ਆ, ਗੱਲ ਕਰਦੇ ਆ, ਬਹੁਤ ਬੁਰਾ ਹਾਲ ਆ। ਸੋ ਭੱਜੋ ਨਾ ਸਿਰਫ ਵੀ ਪੈਸੇ ਵੱਲ ਨੂੰ। ਇਹ ਕੰਪਨੀ 30 ਸਾਲ ਹੋ ਗਏ ਇੱਥੇ ਆਇਆਂ ਨੂੰ, ਕਈਆਂ ਨੂੰ 50 ਹੋ ਗਏ, 60 ਹੋ ਗਏ, ਇਹ ਕੰਮ ਚੱਲਦਾ ਰਹਿਣਾ। ਇਹ ਕੰਟਰੀ ਐਸਾ ਆ ਜਿਹਦੇ ਵਿੱਚ ਤੁਸੀਂ ਕਦੀ ਵੀ ਇਹ ਨਹੀਂ ਸੋਚ ਸਕਦੇ ਵੀ ਮੈਂ 5 ਸਾਲ ਠੋਕ ਕੇ ਕੰਮ ਕਰ ਲਿਆ, ਮੁੜ ਕੇ ਬਾਕੀ ਦੀ ਜ਼ਿੰਦਗੀ ਮੈਂ ਬਹਿ ਕੇ ਕੱਟਣੀ ਆ, ਮੈਂ ਆਰਾਮ ਕਰਕੇ ਕੱਟਣੀ। ਇੱਥੇ ਕੰਮ ਰਿਟਾਇਰਮੈਂਟ ਤੱਕ ਕਰੀ ਜਾਣਾ ਹਰ ਕੋਈ। ਸੋ ਲੌਂਗ ਰਨ ਹੈਗਾ, ਇਹਦੇ 'ਚ ਛੇਤੀ ਕਾਹਲੀ ਨਾ ਕਰੋ, ਪਿਆਰ ਦੇ ਨਾਲ ਕੰਮ ਕਰੋ। ਜੀ, ਇਕੱਲਾ ਇਹੀ ਨਹੀਂ, ਰਿਟਾਇਰਮੈਂਟ ਤੋਂ ਬਾਅਦ ਵੀ ਕਰੀ ਜਾਂਦੇ ਆ ਜੀ ਕੰਮ। ਜਿਹਨੇ ਕੰਮ ਕੀਤਾ ਇੰਨੇ ਸਾਲ, ਉਹ ਫਿਰ ਵਿਹਲਿਆਂ ਨਹੀਂ ਬੈਠਿਆ ਜਾਂਦਾ, ਉਹ ਕਹਿੰਦਾ ਵੀ ਕੁਛ ਨਾ ਕੁਛ ਜਿਹੜਾ ਉਹ ਆਪਾਂ ਕਰਦੇ ਰਹੀਏ। ਸੋ ਮੌਕਾ ਹੀ ਮੌਕਾ ਆ, ਮੌਕੇ ਮਿਲਦੇ ਰਹਿਣੇ ਆ, ਮੌਕੇ ਆਉਂਦੇ ਰਹਿਣੇ ਆ, ਕਦੀ ਵੱਧ ਤੇ ਕਦੀ ਘੱਟ। ਸੋ ਇਹ ਚੀਜ਼ ਦਾ ਜਿਹੜਾ ਉਹ ਤੁਸੀਂ ਜ਼ਰੂਰ ਭਾਈ ਧਿਆਨ ਰੱਖੋ। ਲਾਲਚ ਕਰੋਗੇ ਤਾਂ ਫਸੋਗੇ, ਕੰਮ ਖਰਾਬ ਜਿਹੜਾ ਹੋਊਗਾ। ਇਹ ਤਾਂ ਪਹਿਲਾਂ ਵੀ ਪਤਾ ਸੀ, ਇਹ ਹੁਣ ਵੀ ਪਤਾ ਹੈ, ਤੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇਹੀ ਚੀਜ਼ ਜਿਹੜੀ ਉਹ ਰਹਿਣੀ ਆ, ਉਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਤੇ ਰਮਨ ਜੀ, ਪ੍ਰੋਗਰਾਮ ਵੀ ਆਪਣੇ ਸਮਾਂ ਜਿਹੜਾ ਹੁਣ ਆਪਾਂ ਸਮਾਪਤ ਆ, ਤੇ ਅਗਲੀ ਵਾਰੀ ਫੇਰ ਹੋਰ ਜਿਹੜੀਆਂ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਆ ਉਹ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ ਰਮਨ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਅਗਲੀ ਵਾਰ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।